ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब अर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਸ਼ਹੂਰ ਸਪੋਰਟ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 7 ਜੁਲਾਈ 2026 23 ਹਾਰਡ ਨਾਨਕਸ਼ਾਹੀ 558 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬਲਫਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਰਜਿਸਟਨ ਟੈਕਸਸ ਤੋਂ ਡਾਕਟਰ ਜਸਪ੍ਰੀਤ ਕੌਰ ਜੀ ਵੱਲੋਂ। ਸੋ ਉਹਨਾਂ ਨੇ ਟੀਵੀ 84 ਦੀ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਿਸਤਾਨ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਡਾਕਟਰ ਜਸਪ੍ਰੀਤ ਕੌਰ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਤੇ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਕਾਫੀ ਦਿਨਾਂ ਤੋਂ ਬਾਅਦ ਆਪਾਂ ਇਹ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ ਔਰ ਡਾਕਟਰ ਸਾਹਿਬ ਕੈਲੀਫੋਰਨੀਆ ਦੀ ਟ੍ਰਿਪ ਤੇ ਗਏ ਸੀ। ਉਹਨਾਂ ਦੀ ਜਿਹੜੀਆਂ ਉੱਥੇ ਐਕਟੀਵਿਟੀਜ਼ ਹੋਈਆਂ ਨੇ ਉਹਨਾਂ ਬਾਰੇ ਉਹਨਾਂ ਤੋਂ ਵੀ ਆਪਾਂ ਪੁੱਛਾਂਗੇ, ਪਰ ਪਹਿਲਾਂ ਆਪਾਂ ਦੱਸ ਦਈਏ ਕਿ ਅੱਜ ਦਾ ਆਪਣਾ ਮੇਨ ਜਿਹੜਾ ਟੌਪਿਕ ਹੈ ਉਹ ਕੀ ਹੈ ਕਿ ਉਸ ਬਾਰੇ ਕਿਸ ਬਾਰੇ ਆਪਾਂ ਗੱਲ ਕਰਨ ਜਾ ਰਹੇ ਹਾਂ। ਸੋ ਅਮਰੀਕਾ, ਕੈਨੇਡਾ ਤੇ ਯੂਰਪ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਸਾਂਝੇ ਆਪਰੇਸ਼ਨ ਹਾਰਡਵਾਲ ਤਹਿਤ 3 ਇੰਡਕਟਮੈਂਟਸ ਜਨਤਕ ਕੀਤੀਆਂ ਹਨ, ਜਿਨ੍ਹਾਂ ਵਿੱਚ ਭਾਰਤੀ ਸਟੇਟ ਦੀ ਸਰਪ੍ਰਸਤੀ ਵਾਲੀਆਂ 3 ਅੰਤਰਰਾਸ਼ਟਰੀ ਕ੍ਰਿਮੀਨਲ ਗੈਂਗਸ ਨਾਲ ਜੁੜੇ 37 ਦੋਸ਼ੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਸਿੱਖ ਡਾਇਸਪੋਰਾ ਦੀ ਮੰਗ ਹੋਣੀ ਚਾਹੀਦੀ ਹੈ ਕਿ ਇਹਨਾਂ ਕ੍ਰਿਮੀਨਲ ਗੈਂਗਸ ਦੇ ਸਰਗਨੇ ਅਮਿਤ ਸ਼ਾਹ ਅਤੇ ਅਜੀਤਵਾਲ ਨੂੰ ਜਿਹੜਾ ਐਕਸਟ੍ਰਾਡਾਈਟ ਕਰਕੇ ਅਮਰੀਕਾ ਲਿਆਂਦਾ ਜਾਵੇ ਅਤੇ ਉਹਨਾਂ ਨੂੰ ਕਾਨੂੰਨੀ ਤੌਰ ਤੇ ਜਵਾਬਦੇਹ ਬਣਾਇਆ ਜਾਵੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕਾਫੀ ਦਿਨਾਂ ਬਾਅਦ ਆਪਾਂ ਆਪਣੇ ਦਰਸ਼ਕਾਂ ਦੀ ਕਚਹਿਰੀ ਵਿੱਚ ਹਾਜ਼ਰ ਹੋ ਰਹੇ ਹਾਂ। ਸੋ ਮੈਂ ਤਾਂ ਪਹਿਲਾਂ ਪੁੱਛਾਂਗੀ ਤੁਹਾਨੂੰ ਤੁਹਾਡਾ ਜਿਹੜਾ ਟ੍ਰਿਪ ਹੈ ਕੈਲੀਫੋਰਨੀਆ ਦਾ ਕਿਸ ਤਰ੍ਹਾਂ ਰਹੀ ਤੇ ਉਸ ਵਿੱਚ ਜਿਹੜੀਆਂ ਤੁਹਾਡੀ ਐਕਟੀਵਿਟੀਜ਼ ਸੀ ਉਹ ਕਿਸ ਤਰ੍ਹਾਂ ਰਹੀਆਂ। ਸੋ ਉਸ ਬਾਰੇ ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਡਾਕਟਰ ਜਸਪ੍ਰੀਤ ਕੌਰ ਜਿਹੜੇ ਰਿਚਰਡਸਨ ਟੈਕਸਸ ਦੇ ਵਿੱਚ ਨਿਵਾਸ ਕਰਦੇ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਪੰਥਕ ਜਜ਼ਬੇ ਵਾਲੀ ਇਹ ਭੈਣ ਹੈ ਔਰ ਸਮੁੱਚਾ ਪਰਿਵਾਰ ਜਿਹੜਾ ਉਹ ਪੰਥਕ ਸੇਵਾ ਵੱਲ ਧਿਆਨ ਦਿੰਦਾ ਹੈ। ਸਰ ਸੁਰਿੰਦਰ ਸਿੰਘ ਗਿੱਲ ਜਿਹੜੇ ਮੁੱਖ ਪ੍ਰਬੰਧਕ ਵੀ ਨੇ ਗੁਰਦੁਆਰਾ ਸਾਹਿਬ ਦੇ, ਉਹ ਉਹਨਾਂ ਦੀ ਮੋਟੀਵੇਸ਼ਨ ਵੀ ਨੇ ਔਰ ਅਸੀਂ ਹਮੇਸ਼ਾ ਹੀ ਜਿਹੜੇ ਵੀਰ ਭੈਣਾਂ ਬੇਸ਼ੱਕ ਪਿੱਛੇ ਰਹਿ ਕੇ ਸੇਵਾ ਕਰਦੇ ਨੇ ਉਹਨਾਂ ਦੇ ਮਨ ਦੇ ਵਿੱਚ ਇਹ ਹੁੰਦਾ ਹੈ ਵੀ ਜਿੱਥੇ ਵੀ ਕੋਈ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਹੋਏ ਉਸ ਦੀ ਹਮਾਇਤ ਕਰਨੀ ਹੈ। ਸਿੱਧੇ ਤੌਰ ਤੇ ਤਾਂ ਮੈਨੂੰ ਇਸ ਟ੍ਰਿਪ ਦੌਰਾਨ ਡਾਕਟਰ ਸਾਹਿਬਾਂ ਨਾਲ ਮਿਲਣ ਦਾ ਮੌਕਾ ਨਹੀਂ ਬਣਿਆ, ਲੇਕਿਨ ਬਾਅਦ 'ਚ ਜਦੋਂ ਅਸੀਂ ਆ ਗਏ ਤਾਂ ਉਹਨਾਂ ਨੇ ਜਿਹੜਾ ਟੀਵੀ 84 ਦੇ ਲਈ ਲਿਬਰਲੀ ਡੋਨੇਟ ਕੀਤਾ। ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਸੱਚਮੁੱਚ ਅਸੀਂ ਇਸ ਲਈ ਮਾਫੀਗੋ ਹਾਂ ਆਪਣੇ ਵਿਊਅਰਸ ਤੋਂ ਕਿ ਆਲਮੋਸਟ ਲਾਸਟ ਸੈਚਰਡੇ ਜਦੋਂ ਕਿ ਅਸੀਂ ਜਿਹੜਾ ਸਾਡਾ ਫਰਾਈਡੇ ਦਾ ਲਾਸਟ ਪ੍ਰੋਗਰਾਮ ਸੀ ਆਲਮੋਸਟ 10 ਡੇਜ਼ ਐਗੋ, ਜ਼ਾਹਰ ਹੈ ਟੀਵੀ 84 ਦੇ ਉੱਤੇ ਇਹ ਐਡਵਰਟੀਜ਼ਮੈਂਟ ਵੀ ਚੱਲ ਰਹੀ ਸੀ ਕਿ ਟਲੈਰੀ ਗੁਰਦੁਆਰਾ ਸਾਹਿਬ ਵਿਖੇ ਵੀਰ ਸਾਡੇ ਜਿਹੜੇ ਹਰ ਸਾਲ ਐਫਰਟ ਕਰਦੇ ਨੇ ਤਰਸੇਮ ਸਿੰਘ ਕਿ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ
ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਬਿਲਕੁਲ ਉਹ ਜੂਨ 84 ਘੱਲੂਘਾਰਾ ਨੂੰ ਜਿਹੜਾ ਹੈ ਸਮਰਪਿਤ। ਸੋ ਇਸ ਵਾਰ ਵੀ ਉਹਨਾਂ ਨੇ ਔਰ ਉਹ ਇੰਨੇ ਕੁ ਆਪਣੇ ਨੇਮ ਦੇ ਨਾਲ ਬੱਝੇ ਹੋਏ ਨੇ ਔਰ ਇੰਨੀ ਕੁ ਜ਼ੀਲ ਨਾਲ ਕਰਦੇ ਨੇ ਕਿ ਆਲਰੇਡੀ ਉਹਨਾਂ ਨੇ ਉੱਥੇ ਸਾਡੇ ਨੂੰ ਆ ਕੇ ਪੁੱਛ ਕੇ ਕਿ ਅਗਲੇ ਸਾਲ ਜੂਨ ਦੀ ਕਿਹੜੀ ਤਰੀਕ ਤੁਹਾਡੇ ਕੋਲ ਅਵੇਲੇਬਲ ਹੈ। ਔਰ ਇਸ ਵਾਰ 28 ਜੂਨ ਸੀ ਆਬਵੀਅਸਲੀ, ਅਗਲੇ ਸਾਲ ਜੂਨ 27 ਜਿਹੜਾ ਹੈ ਉਹ ਬਣਦਾ ਹੈ ਲਾਸਟ ਸੰਡੇ, ਤੇ ਉਹ ਕਮਿਟਮੈਂਟ ਲੈ ਕੇ ਉਹਨਾਂ ਨੇ ਸਟੇਜ ਤੋਂ ਅਨਾਉਂਸ ਵੀ ਕਰ ਦਿੱਤਾ। ਸੋ ਜਦੋਂ ਤੁਸੀਂ ਇਸ ਕਿਸਮ ਦੀ ਡਿਵੋਸ਼ਨ ਡੈਡੀਕੇਸ਼ਨ ਦੇਖਦੇ ਹੋ ਫਿਰ ਆਪਣੇ ਆਪ ਦੇ ਵਿੱਚ ਹੀ ਅਸੀਂ ਫਰਜ਼ ਵੀ ਸਮਝਦੇ ਹਾਂ ਕਿ ਜਿਸ ਝੰਡੇ ਨੂੰ ਲੈ ਕੇ ਅਸੀਂ ਤੁਰੇ, ਜਿਹਦੇ ਲਈ 1.5 ਲੱਖ ਤੋਂ ਜ਼ਿਆਦਾ ਕੌਮ ਦੇ ਸਪੁੱਤਰ ਸਪੁੱਤਰੀਆਂ ਨੇ ਸ਼ਹਾਦਤਾਂ ਦਿੱਤੀਆਂ ਨੇ। ਔਰ ਇਹ ਗੱਲ ਭਾਈ ਗੋਬਿੰਦਰ ਸਿੰਘ ਹੋਰਾਂ ਨੇ ਮੈਨੂੰ ਯਾਦ ਕਰਵਾਈ ਸੀ ਕਿ ਸ਼ਹੀਦੀਆਂ ਤਾਂ ਹੈ ਹੀ ਨੇ, ਲੇਕਿਨ ਉਹਨਾਂ ਦੇ ਨਾਲ ਕਿੰਨਿਆਂ ਨੇ ਹੋਰ ਸਫ਼ਰ ਕੀਤਾ, ਉਹਨਾਂ ਦੀਆਂ ਇਮੀਡੀਏਟ ਫੈਮਿਲੀਜ਼ ਵੀ, ਬਿਲਕੁਲ ਮਾਂ ਬਾਪ ਭੈਣਾਂ ਭਰਾ ਉਹਨਾਂ ਨੇ ਤਾਂ ਸਫ਼ਰ ਕੀਤਾ ਹੀ, ਉਹਨਾਂ ਦੀਆਂ ਐਕਸਟੈਂਡਡ ਫੈਮਿਲੀਜ਼ ਵੀ, ਕਿਵੇਂ ਰਿਸ਼ਤੇਦਾਰਾਂ ਨੂੰ ਜੀਜੇ ਚਾਚੇ ਤਾਏ, ਕਿਵੇਂ ਪੰਜਾਬ ਪੁਲਿਸ ਦੀਆਂ ਟੀਮਾਂ ਯੂਪੀ ਔਰ ਜਿਹੜਾ ਉੱਤਰਾਖੰਡ ਤੱਕ ਪਹੁੰਚ ਕੇ ਉੱਥੋਂ ਵੀ ਰਿਸ਼ਤੇਦਾਰਾਂ ਨੂੰ ਚੁੱਕ ਚੁੱਕ ਕੇ ਲਿਆਂਦੇ ਸੀ। ਬਾਬਾ ਗੁਰਬਚਨ ਸਿੰਘ ਮਾਨੋਚਾਲ ਦੇ ਪਰਿਵਾਰ ਦੇ ਕਿੰਨੇ 20 ਤੋਂ ਜ਼ਿਆਦਾ ਮੈਂਬਰ ਮਾਰ ਦਿੱਤੇ, ਕਿੰਨਿਆਂ ਨੂੰ ਕਿੰਨਾ ਹਰਾਸ ਕੀਤਾ। ਸੋ ਜ਼ਾਹਿਰ ਹੈ ਕਿ ਉਹਨਾਂ ਹਾਲਾਤਾਂ ਦੇ ਵਿੱਚ ਜਦੋਂ ਕਿ ਇਹ ਤਸ਼ੱਦਦ ਦਾ ਦੌਰਾ ਚੱਲ ਰਿਹਾ ਸੀ, ਜਿਹੜਾ ਅੱਜ ਵੀ ਕਿਸੇ ਨਾ ਕਿਸੇ ਫਾਰਮ 'ਚ ਚੱਲ ਰਿਹਾ ਹੈ, ਉਸ ਪੀਰੀਅਡ ਦੇ ਵਿੱਚ ਧੰਨ ਨੇ ਉਹ ਪਰਿਵਾਰ, ਉਹ ਬੀਬੀਆਂ ਜਿਨ੍ਹਾਂ ਨੇ ਉਹ ਸਾਰੇ ਨੂੰ ਆਪਣੇ ਤੇ ਸਿਆ, ਆਪਣੇ ਬੱਚਿਆਂ ਨੂੰ ਆਪਣੇ ਉਸ ਸੇਫ ਜਿਹੜਾ ਟਿਕਾਣਿਆਂ ਦੇ ਉੱਤੇ ਰੱਖ ਕੇ ਕਿਵੇਂ ਉਹਨਾਂ ਨੇ ਬੱਚਿਆਂ ਦੀ ਪਰਵਰਿਸ਼ ਕੀਤੀ, ਕਿਵੇਂ ਉਹਨਾਂ ਨੂੰ, ਮੈਨੂੰ ਚੰਗੀ ਤਰ੍ਹਾਂ ਪਤਾ ਹੈ ਵੀ ਵੱਡੇ ਉਹ ਇੰਸਟੀਚਿਊਟਸ ਵਾਲੇ ਜਿਹੜੇ ਇੱਥੋਂ ਆ ਕੇ ਲੱਖਾਂ ਡਾਲਰ ਇਕੱਠੇ ਕਰਕੇ ਲੈ ਜਾਂਦੇ ਨੇ ਜੀ ਅਸੀਂ ਫਲਾਂ ਯੂਨੀਵਰਸਿਟੀ ਉੱਥੇ ਬਣਾ ਦਿੱਤੀ ਹੈ ਤੇ ਫਲਾਂ ਜਿਹੜਾ ਟਿਕਾਣਾ ਫਲਾਂ ਸੰਤ ਜੀ ਦੇ ਨਾਂ ਤੇ ਹੈ। ਈਵਨ ਉਹਨਾਂ ਨੂੰ ਜਿਹੜੇ ਸ਼ਹੀਦ ਹੋ ਗਏ ਉਹਨਾਂ ਦੇ ਬੱਚਿਆਂ ਨੂੰ ਉਹ ਐਡਮਿਟ ਕਰਨ ਨੂੰ ਵੀ ਤਿਆਰ ਨਹੀਂ ਸੀ ਹੁੰਦੇ ਕਿ ਜੀ ਡੈਥ ਸਰਟੀਫਿਕੇਟ ਲਿਆਓ। ਹੁਣ ਜਦੋਂ ਅਸੀਂ ਅਣਪਛਾਤੀਆਂ ਲਾਸ਼ਾਂ ਦੀ ਕਹਾਣੀ ਦੀ ਗੱਲ ਕਰ ਰਹੇ ਹਾਂ, ਉਹ ਡੈਥ ਸਰਟੀਫਿਕੇਟ ਕਿੱਥੋਂ ਲਿਆਣ, ਲੇਕਿਨ ਇੱਕ ਖੌਫ ਐਸਾ ਭਰਪਾ ਕੀਤਾ ਹੋਇਆ ਸੀ ਕਿ ਕੋਈ ਵੀ ਇਮੀਡੀਏਟ ਰਿਸ਼ਤੇਦਾਰ ਵੀ ਦਰਵਾਜ਼ੇ ਬੰਦ ਕਰ ਲੈਂਦੇ ਸੀ। ਸੋ ਮੈਂ ਸਮਝਦਾ ਔਰ ਮੈਂ ਆਪਣੀ ਪ੍ਰੈਜੈਂਟੇਸ਼ਨ 'ਚ ਗੱਲ ਕਹੀ ਵੀ ਕਿ ਸ਼ਾਇਦ ਇੱਕ ਪਾਰਟ ਜਿਹੜਾ ਮੈਂ ਜਦੋਂ ਇਸ ਮੂਵਮੈਂਟ ਦੇ ਦੌਰ ਨੂੰ ਜਿਹੜਾ ਐਨਾਲਾਈਜ਼ ਕਰਦਾ ਤਾਂ ਮੈਂ ਦੇਖਦਾ ਕਿ ਇੰਨੇ ਵੱਡੇ ਪੈਮਾਨੇ ਦੇ ਉੱਤੇ ਸ਼ਹੀਦ ਹੋਏ ਜਾਂ ਇੰਨੇ ਪਰਿਵਾਰ ਜਿਹੜੇ ਨੇ ਉਹਨਾਂ ਨੇ ਸਫ਼ਰ ਕੀਤਾ ਕਿ ਉਹਨਾਂ ਦੀ ਪ੍ਰੋਪਰ ਢੰਗ ਨਾਲ ਦੇਖਭਾਲ ਨਹੀਂ ਹੋ ਸਕੀ। ਕੁਝ ਸਨ ਪਰਿਵਾਰ ਜਿਨ੍ਹਾਂ ਦੀ ਓਵਰ ਹੈਲਪ ਹੋਈ, ਰਾਦਰ ਉਹਨਾਂ ਦੇ ਵਿੱਚ ਪੈਸਾ ਝਗੜੇ ਦਾ ਕਾਰਨ ਬਣਿਆ, ਪਰ ਬਹੁਤ ਸਾਰੇ ਜਿਹੜੇ ਸੀ ਉਹਨਾਂ ਨੇ ਇੰਨਾ ਸਫ਼ਰ ਕੀਤਾ। ਲੇਕਿਨ ਮੈਂ ਸਮਝਦਾ ਵੀ ਅੱਜ ਵੀ ਜੇ ਉਹਨਾਂ ਦੇ ਪਰਿਵਾਰ ਖੜੇ ਨੇ ਪੰਥ ਦੇ ਨਾਲ, ਸਿੱਖੀ ਦੇ ਨਾਲ, ਖਾਲਿਸਤਾਨ ਦੇ ਕਨਸੈਪਟ ਦੇ ਨਾਲ, ਤੇ ਜਦੋਂ ਅਸੀਂ ਉਹਨਾਂ ਨੂੰ ਆਨਰ ਕਰਦੇ ਹਾਂ, ਉਹਨਾਂ ਨੂੰ ਰੈਕਗਨਾਈਜ਼ ਕਰੇ, ਸਾਡਾ ਫਰਜ਼ ਵੀ ਹੈ। ਉਹਨਾਂ ਨੂੰ ਵੀ ਹੌਸਲਾ ਹੁੰਦਾ ਵੀ ਸਾਡੇ ਪਿਆਰੇ, ਸਾਡੇ ਪਿਤਾ ਜਾਂ ਭਰਾ ਜਾਂ ਪੁੱਤਰ ਜਾਂ ਧੀ ਜਿਹੜੇ ਇਸ ਰਸਤੇ ਤੇ ਤੁਰਦਿਆਂ ਕੁਰਬਾਨ ਹੋਏ, ਕੌਮ ਨੇ ਉਹਨਾਂ ਨੂੰ ਯਾਦ ਰੱਖਿਆ ਹੋਇਆ। ਇਸ ਲਈ ਮੈਂ ਹੋਰ ਕਿਸੇ ਪਾਸੇ ਜਾ ਸਕਾਂ ਜਾਂ ਨਾ ਜਾ ਸਕਾਂ, ਭਾਈ ਤਰਸੇਮ ਸਿੰਘ ਹੋਰਾਂ ਦਾ ਇਹ ਐਫਰਟ ਜਿਹੜਾ ਇਸ ਨੂੰ ਜਿਹੜਾ ਅਸੀਂ ਹਮੇਸ਼ਾ ਹੀ ਸਰਾਹੁੰਦੇ ਵੀ ਹਾਂ। ਔਰ ਇਸ ਮੌਕੇ ਦੇ ਉੱਤੇ ਖਾਸ ਤੌਰ ਤੇ ਸ਼ਹੀਦ ਭਾਈ ਅਮਰੀਕ ਸਿੰਘ ਜਿਹੜੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਦੇ ਵਾਲਿਆਂ ਦੇ ਨਾਲ ਸ਼ਾਨਾ ਬਸ਼ਾਨਾ 5 ਤੇ 6 ਜੂਨ ਦੀ ਦਰਮਿਆਨੀ ਰਾਤ ਨੂੰ ਜਿਨ੍ਹਾਂ ਨੇ ਸ਼ਹਾਦਤ ਪਾਈ, ਉਹਨਾਂ ਦੇ ਬੇਟੇ ਭਾਈ ਤਰਲੋਚਨ ਸਿੰਘ ਉਹ ਵੀ ਹਰ ਸਾਲ ਪਾਰਟਿਸਿਪੇਟ ਕਰਦੇ ਨੇ, ਇਸ ਵਾਰ ਵੀ ਆਏ। ਹੋਰ ਵੀ ਸ਼ਹੀਦਾਂ ਦੇ ਪਰਿਵਾਰਾਂ ਨੂੰ, ਔਰ ਦੁਆਬੇ ਦੇ ਵਿੱਚ ਜਿਹੜੇ ਦੁਆਬੇ ਦਾ ਸ਼ੇਰ ਕਰਕੇ ਜਾਣਿਆ ਜਾਂਦਾ ਸੀ ਦੀਪਾ ਹੇਰਾ, ਉਹਨਾਂ ਦਾ ਛੋਟਾ ਭਰਾ ਤਾਂ ਅੰਮ੍ਰਿਤਪਾਲ ਸਿੰਘ ਜਿਨ੍ਹਾਂ ਨੂੰ ਪਿਆਰ ਨਾਲ ਅਸੀਂ ਪਾਲਾ ਸਿੰਘ ਕਹਿੰਦੇ ਹਾਂ, ਉਹ ਆਲ ਦਾ ਵੇ ਸਰੀ ਤੋਂ ਆਏ, ਉਹਨਾਂ ਨੂੰ ਆਨਰ ਕੀਤਾ ਗਿਆ। ਸੋ 4-5 ਘੰਟੇ ਸਮਾਗਮ ਹੁੰਦਾ ਹੈ, 11 ਵਜੇ ਦੇ ਨੇੜੇ ਤੇੜੇ ਸ਼ੁਰੂ ਹੋ ਗਿਆ, ਆਲਮੋਸਟ 4 ਵਜੇ, ਔਰ ਬੜੇ ਸੁਚੱਜੇ ਢੰਗ ਦੇ ਨਾਲ ਇਸ ਨੂੰ ਆਰਗੇਨਾਈਜ਼ ਕੀਤਾ ਗਿਆ। ਜ਼ਾਹਰ ਹੈ ਕਿ ਅਸੀਂ ਇਸ ਢੰਗ ਦੇ ਨਾਲ ਹੀ ਇਹ ਟ੍ਰਿਪ ਪਲਾਨ ਕੀਤੀ ਸੀ ਕਿਉਂਕਿ ਸਾਡੇ ਬਹੁਤ ਹੀ ਪਿਆਰੇ ਭਾਈ ਰੇਸ਼ਮ ਸਿੰਘ ਜਿਹੜੇ ਬੇਕਰਸਫੀਲਡ ਨੇ, ਜਿਨ੍ਹਾਂ ਨੇ ਸਿੱਖ ਯੂਥ ਆਫ ਅਮਰੀਕਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਿੱਚ ਜਿਹੜੀਆਂ ਨੇ ਉਹ ਬੜੇ ਫਰੰਟਲ ਰੋਲ ਦੇ ਨਾਲ, ਸਿੰਸੈਰਿਟੀ ਦੇ ਨਾਲ ਆਪਣੀਆਂ ਸੇਵਾਵਾਂ ਨਿਭਾਈਆਂ। ਸਰੀਰਕ ਤੌਰ ਤੇ ਉਹ ਕੁਝ ਸਮੇਂ ਤੋਂ ਜਿਹੜਾ ਹੈ ਉਹ ਹੈਲਦੀ ਨਹੀਂ ਨੇ, ਹਾਲਾਂਕਿ ਅਦਰਵਾਈਜ਼ ਪੂਰੀ ਤਰ੍ਹਾਂ ਚੜ੍ਹਦੀ ਕਲਾ 'ਚ ਨੇ। ਅਸੀਂ ਉਹਨਾਂ ਦੇ ਨਾਲ ਵੀ ਵਕਤ ਗੁਜ਼ਾਰਿਆ। ਇਸੇ ਤਰ੍ਹਾਂ ਸਾਡੇ ਵੀਰ ਸਰ ਕੁਲਵੰਤ ਸਿੰਘ ਖਹਿਰਾ ਜਿਹੜੇ ਇੱਕ ਐਕਟਿਵਿਸਟ ਨੇ, ਹੈਲਥੀ ਯੰਗ ਮੈਨ,
ਲੇਕਿਨ ਜਦੋਂ ਅਸੀਂ ਦੁੱਖ ਸੁੱਖ ਸਰੀਰਾਂ ਦੇ ਨਾਲ ਹਨ ਉਹ ਦੇਖਦੇ ਹਾਂ, ਸੋ ਉਹਨਾਂ ਦੇ ਨਾਲ ਵੀ ਇੰਡੀਵਿਜੂਅਲੀ ਮੈਨੂੰ ਸੀ ਔਰ ਸਾਡੇ ਬਹੁਤ ਹੀ ਜਿਨ੍ਹਾਂ ਨੂੰ ਬਚਪਨ 'ਚ ਜਿਨ੍ਹਾਂ ਦਾ ਅਸੀਂ ਸਾਥ ਵੀ ਮਾਣਿਆ ਔਰ ਮੋਟੀਵੇਸ਼ਨ ਵੀ ਰਹੇ ਸਾਡੇ ਪਿਤਾ ਜੀ ਦੇ ਨਾਲ, ਉਹਨਾਂ ਨੂੰ ਚਾਚਾ ਜੀ ਕਹਿੰਦੇ ਸੀ ਪਿਤਾ ਜੀ ਨੂੰ, ਡਾਕਟਰ ਹਰਬੰਸ ਸਿੰਘ ਢਿੱਲੋਂ, ਜਿਹੜੇ ਕਿ ਹੁਣ ਲਗਭਗ 90 ਸਾਲ ਦੀ ਉਮਰ ਦੇ, ਉਹਨਾਂ ਨੇ ਇਸ ਅਕਤੂਬਰ ਮਹੀਨੇ 'ਚ ਹੋ ਜਾਣਾ, ਯੂਬਾ ਸਿਟੀ ਰਹਿੰਦੇ ਨੇ, ਉਹ ਵੀ ਠੀਕ ਨਹੀਂ ਸੀ ਚੱਲ ਰਹੇ, ਉਹਨਾਂ ਦੀ ਵੀ ਚਾਹਨਾ ਸੀ। ਸੋ ਇੱਕ ਤਾਂ ਇਸ ਵਾਰ ਮੇਰਾ ਸੀ ਕਿ ਭਾਈ 1 to 1 ਜਿਹੜਾ ਹੈ ਉਹ ਕੁਛ ਵਕਤ ਉਹਨਾਂ ਨੂੰ ਜਿਹੜੇ ਸਾਡੇ ਇਸ ਕਾਫਲੇ ਦੇ ਸਪਾ ਸਲਾਰ ਸੀ ਉਹਨਾਂ ਦੇ ਨਾਲ ਗੁਜ਼ਾਰਿਆ ਜਾਏ। ਔਰ ਸੈਕੰਡਲੀ ਕਿਉਂਕਿ ਫੋਲੋਇੰਗ ਵੀਕਐਂਡ ਹੀ ਜਿਹੜਾ ਇਸ 28 ਜੂਨ ਤੋਂ ਬਾਅਦ 5 ਜੁਲਾਈ ਵਾਲਾ ਜਿਹੜਾ ਵੀਕਐਂਡ ਬਣਦਾ ਸੀ, ਜਿਹੜਾ ਕਿ ਜ਼ਾਹਰ ਹੈ ਇੱਕ ਪਾਸੇ 4 ਜੁਲਾਈ ਅਮਰੀਕਾ ਦੀ ਆਜ਼ਾਦੀ ਦਾ ਦਿਨ ਹੈ, ਡਿਕਲੇਰੇਸ਼ਨ ਆਫ ਇੰਡੀਪੈਂਡੈਂਸ, ਇਸ ਵਾਰ 250ਵਾਂ 250th ਐਨੀਵਰਸਰੀ ਹੋਣ ਕਰਕੇ ਬਹੁਤ ਸਪੈਸ਼ਲ ਸੈਲੀਬ੍ਰੇਸ਼ਨ ਸਨ। ਮਿਲਪੀਟਰਸ ਗੁਰਦੁਆਰਾ ਸਾਹਿਬ ਸਿੰਘ ਸਭਾ ਜਿੱਥੋਂ ਦੇ ਪ੍ਰਬੰਧਕ, ਉਹਨਾਂ ਦੀ ਇਹ ਕੋਸ਼ਿਸ਼ ਵੀ ਹੁੰਦੀ ਹੈ ਕਿ ਕੁਛ ਨਾ ਕੁਛ ਕੋਈ ਸੈਮੀਨਾਰ ਟਾਈਪ ਡਿਸਕਸ਼ਨ ਵੀ ਟੌਪਿਕਸ ਦੇ ਉੱਤੇ ਹੋਏ, ਦੀਵਾਨ ਵੀ ਉਹਨਾਂ ਨੇ ਰੱਖਿਆ ਸੀ ਔਰ ਉਸ ਖਿੱਤੇ ਦੇ ਨੌਜਵਾਨ 4 ਜੁਲਾਈ ਵਾਲੇ ਪ੍ਰੋਗਰਾਮ ਨੂੰ ਫੋਕਸ ਕਰਕੇ ਜਿਹੜਾ ਉਹ ਅਖੰਡ ਪਾਠ ਸਾਹਿਬ ਰਖਾਉਂਦੇ ਨੇ। ਬਹੁਤ ਵੱਡੀ ਗਿਣਤੀ 'ਚ ਨੌਜਵਾਨ ਜਿਹੜੇ ਨੇ ਉਹ ਹੱਥੀਂ ਸੇਵਾ ਕਰਦੇ ਨੇ। ਸੋ ਉੱਥੇ ਇੱਕ ਦਿਨ ਪਹਿਲਾਂ ਜਿਹੜਾ ਫਰਾਈਡੇ ਸ਼ਾਮ ਉਹਨਾਂ ਨੇ ਸੈਮੀਨਾਰ ਫਾਰਮੈਟ ਰੱਖਿਆ ਸੀ, ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ, ਔਰ ਉਹਦੇ 'ਚ ਲਗਭਗ 1.5-2 ਘੰਟੇ ਦੀ ਓਪਨ ਡਿਸਕਸ਼ਨ ਸੀ। ਸਮਹਾਉ ਪ੍ਰੋਪਰਲੀ ਉਹ ਰਿਕਾਰਡ ਨਹੀਂ ਹੋ ਸਕਿਆ, ਇਸ ਲਈ ਅਸੀਂ ਦਰਸ਼ਕਾਂ ਤੱਕ ਉਹਨੂੰ ਨਹੀਂ ਪਹੁੰਚਾ ਸਕਦੇ, ਲੇਕਿਨ ਇਹ ਇੱਕ ਇੰਟਰੈਕਟਿਵ ਸੈਸ਼ਨ ਸੀ ਜਿਹਦੇ 'ਚ ਇੱਕ ਪਾਸੇ ਜਦੋਂ ਅਸੀਂ ਅਮਰੀਕਾ ਦੇ ਫਾਊਂਡਿੰਗ ਫਾਦਰਸ ਦੀ ਗੱਲ ਕਰਦੇ ਹਾਂ, ਜ਼ਾਹਰ ਹੈ ਉਹਨਾਂ ਨੂੰ ਵੀ ਜਿਨ੍ਹਾਂ ਨੇ ਰੈਵੋਲੂਸ਼ਨਰੀ ਵਾਰ ਲੜੀ, ਉਸ ਵੇਲੇ ਦੇ ਬ੍ਰਿਟਿਸ਼ ਹਾਕਮਾਂ ਨੇ ਦਹਿਸ਼ਤਗਰਦ ਐਲਾਨਿਆ ਸੀ। ਉਹ ਜਿਹੜਾ ਪ੍ਰੈਜ਼ੀਡੈਂਟ ਵਾਸ਼ਿੰਗਟਨ ਹੋਣ, ਜਾਰਜ ਵਾਸ਼ਿੰਗਟਨ, ਗੈਰੀ ਐਡਮਸ ਹੋਣ, ਥਾਮਸ ਜੈਫਰਸਨ ਹੋਣ, ਇਹ ਸਾਰੇ ਉਹਨਾਂ ਦੀਆਂ ਨਜ਼ਰਾਂ 'ਚ ਦਹਿਸ਼ਤਗਰਦੀ ਹੁੰਦੇ ਨੇ। ਇਹ ਆਮ ਕਹਿਣਾ ਹੈ ਕਿ ਵੀ ਵਨ ਮੈਨਸ ਪੈਟਰੀਓਟ ਕੈਨ ਬੀ ਦਾ ਅਦਰ ਮੈਨਸ ਟ੍ਰੇਟਰ, ਔਰ ਇਹ ਹਰ ਟਰਾਇਲ ਜਦੋਂ ਵੀ ਤੁਸੀਂ ਕਿਸੇ ਸਟੇਟਸ ਕੋ ਨੂੰ ਚੈਲੰਜ ਕਰਦੇ ਹੋ, ਕਿਸੇ ਸਿਸਟਮ ਨੂੰ ਚੈਲੰਜ ਕਰਦੇ ਹੋ, ਜਿਨ੍ਹਾਂ ਨੂੰ ਬਾਗੀ ਕਿਹਾ ਜਾਂਦਾ ਹੈ ਜਾਂ ਜਿਨ੍ਹਾਂ ਨੂੰ ਲੁਟੇਰੇ ਦੱਸਿਆ ਜਾਂਦਾ ਹੈ ਜਾਂ ਰੋਬਰ ਬਣਾਇਆ ਜਾਂਦਾ ਹੈ, ਉਹੀ ਅਲਟੀਮੇਟਲੀ ਉਹਨਾਂ ਆਜ਼ਾਦੀ ਦੀਆਂ ਤਹਿਰੀਕਾਂ ਦੇ ਜਦੋਂ ਕੌਮਾਂ ਆਜ਼ਾਦ ਹੋ ਜਾਂਦੀਆਂ ਨੇ ਉਹ ਹੀਰੋ ਬਣਦੇ ਨੇ। ਜਿਵੇਂ ਅੱਜ ਜਦੋਂ ਵੀ ਜ਼ਿਕਰ ਹੋਏਗਾ ਫਾਊਂਡਿੰਗ ਫਾਦਰਸ ਦਾ ਜ਼ਿਕਰ ਹੁੰਦਾ ਹੈ, ਔਰ ਅਸੀਂ ਵੀ ਇਹ ਯਾਦ ਦਹਾਨੀ ਕਰਵਾਈ ਕਿ ਭਾਈ ਇੱਕ ਪਾਸੇ ਅਸੀਂ ਇਸ ਮੁਲਕ ਦੇ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਨਾਲ ਗੱਲ ਕਹਿਣ ਦਾ ਹੱਕ ਦਿੱਤਾ ਹੈ, ਮੌਕਾ ਦਿੱਤਾ ਹੈ। ਉੱਥੇ ਸਾਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਹੋਏਗਾ, ਔਰ ਕਿਉਂਕਿ ਇਸ ਸਮਾਗਮ ਦੇ ਨਾਲ ਹੀ 5 ਜਨਵਰੀ ਦੇ ਖਾਲਿਸਤਾਨ ਕਮਾਂਡੋ ਫੋਰਸ ਦੇ ਜਿਹੜੀ ਕਿ ਸਾਡੀ ਬੇਸਿਕ ਮੁੱਢਲੀ ਜਿਹੜੀ ਹੈ ਜੁਝਾਰੂ ਜਥੇਬੰਦੀ ਸੀ, ਜਿਸ ਦੇ ਪਹਿਲੇ ਜਰਨੈਲ ਮਨਵੀਰ ਸਿੰਘ ਚਹੇੜੂ, ਜਿਨ੍ਹਾਂ ਨੂੰ ਜਨਰਲ ਹਰੀ ਸਿੰਘ ਕਰਕੇ ਹਰੀ ਸਿੰਘ ਨਲਵੇ ਦੇ ਨਾਂ ਤੇ ਜਾਣਿਆ ਜਾਂਦਾ ਹੈ, ਇਸੇ ਤਰ੍ਹਾਂ ਫਿਰ ਭਾਈ ਸੁਖਦੇਵ ਸਿੰਘ ਸੁੱਖਾ, ਜਿਨ੍ਹਾਂ ਨੂੰ ਜਨਰਲ ਲਾਭ ਸਿੰਘ ਦਾ ਨਾਂ ਸੰਤ ਪਿੰਡਾਂ ਵਾਲਿਆਂ ਨੇ ਦਿੱਤਾ, ਉਹ ਸਾਡੇ ਦੂਸਰੇ ਜਰਨੈਲ ਸੀ ਮਨਵੀਰ ਸਿੰਘ ਚਹੇੜੂ ਹੋਰਾਂ ਤੋਂ ਬਾਅਦ। ਤੀਸਰੇ ਭਾਈ ਕੰਵਰਜੀਤ ਸਿੰਘ ਸੁਲਤਾਨਵਿੰਡ, ਜਿਨ੍ਹਾਂ ਨੂੰ ਹਾਲਾਂ ਲੰਬਾ ਵਕਤ ਸੇਵਾ ਦਾ ਮੌਕਾ ਨਹੀਂ ਮਿਲਿਆ, ਮੁਖਬਰੀ ਦੇ ਉੱਤੇ ਘੇਰਾ ਪੈ ਗਿਆ, ਉਹਨਾਂ ਨੇ ਸਾਇਨਾਈਡ ਖਾ ਕੇ ਜਿਹੜਾ ਹੈ ਉਹ ਸ਼ਹਾਦਤ ਪਾਈ। ਔਰ ਚੌਥੇ ਜਰਨੈਲ ਜਿਨ੍ਹਾਂ ਨੇ ਲੰਬਾ ਵਕਤ ਲੀਡ ਕੀਤਾ, ਰਾਵੀ ਪਾਰ ਬੈਠੇ ਭਾਈ ਪਰਮਜੀਤ ਸਿੰਘ ਪੰਜਵੜ, ਉਹਨਾਂ ਨੂੰ 6 ਮਈ 2023 ਨੂੰ ਜਿਹੜਾ ਉਹ ਲਾਹੌਰ ਦੇ ਵਿੱਚ ਸ਼ਹੀਦ ਕੀਤਾ ਗਿਆ। ਔਰ ਜ਼ਾਹਰ ਹੈ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉਸ ਹਥਿਆਰ ਦਾ ਜਿਹੜਾ ਅਮਿਤ ਸ਼ਾਹ, ਅਜੀਤ ਡੋਵਲ ਨੇ ਜਿਸ ਦਾ ਇਸਤੇਮਾਲ ਕੀਤਾ, ਜਿਹਦਾ ਅਸੀਂ ਅੱਜ ਦੀ ਸਾਡੀ ਲੀਡ ਸਟੋਰੀ ਵੀ ਹੈ ਕਿ ਕਿਵੇਂ ਇਹ ਆਪਣੇ ਆਪ ਦੇ ਵਿੱਚ ਅਮਰੀਕਾ, ਯੂਰਪ ਔਰ ਦੂਸਰੇ ਕੰਟੀਨੈਂਟਸ ਜਿਨ੍ਹਾਂ 'ਚ ਆਸਟ੍ਰੇਲੀਆ, 3 ਕੰਟੀਨੈਂਟਸ ਦੀ ਜਿਹੜੀਆਂ ਇਨਵੈਸਟੀਗੇਟਿਵ ਏਜੰਸੀਜ਼ ਨੇ, ਉਹਨਾਂ ਦੇ ਸਾਂਝੇ ਆਪਰੇਸ਼ਨ ਨੇ ਲੰਬਾ ਵਕਤ ਜਿਹੜਾ ਜਿਸ ਨੂੰ ਸਟਿੰਗ ਆਪਰੇਸ਼ਨ ਵੀ ਅਸੀਂ ਕਹਿ ਸਕਦੇ ਹਾਂ, ਲੇਕਿਨ ਸਟਿੰਗ ਨਾਲੋਂ ਵੀ ਜ਼ਿਆਦਾ ਇਹ ਕਾਫੀ ਡੀਟੇਲਡ ਇਨਵੈਸਟੀਗੇਟਿਵ ਪਾਰਟ ਹੈ, ਜਿਹਦੇ ਥੱਲੇ ਉਹਨਾਂ ਨੇ ਅੱਜ 3 ਇੰਡਾਈਟਮੈਂਟ ਪੇਸ਼ ਕੀਤੀਆਂ ਨੇ। ਸਾਰਾ ਮੀਡੀਆ ਵੀ ਇਹਨਾਂ ਖਬਰਾਂ ਨਾਲ ਭਰਿਆ ਹੋਇਆ ਹੈ, ਫੌਕਸ ਨਿਊਜ਼ ਦੀ ਮੇਨ ਖਬਰ ਵੀ ਸੀ। ਪਰ ਮੈਂ ਇਸ ਬਾਰੇ ਗੱਲ ਕਰਦਿਆਂ ਰਿਲਾਈ ਕਰਾਂਗਾ ਜਿਹੜੀ
ਜਸਟਿਸ ਡਿਪਾਰਟਮੈਂਟ ਵੱਲੋਂ ਔਰ ਇਹਨਾਂ ਏਜੰਸੀਆਂ ਦੇ ਨੁਮਾਇੰਦੇ ਵੱਲੋਂ ਜਿਹੜੀ ਪ੍ਰੈਸ ਰਿਲੀਜ਼ ਜਾਰੀ ਕੀਤੀ ਗਈ। ਸੋ ਜਿਹੜੀ ਗੱਲ ਲਗਾਤਾਰਤਾ ਨਾਲ ਅਸੀਂ ਕਨਿਸ਼ਕਾ ਜਹਾਜ਼ ਕਾਂਡ ਸੰਬੰਧੀ ਦੁਹਰਾ ਰਹੇ ਸੀ, ਉਹੀ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਜਦੋਂ 18 ਜੂਨ 2023 ਨੂੰ ਹੁੰਦੀ ਹੈ, ਜਸਟਿਨ ਟਰੂਡੋ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ 18 ਸਤੰਬਰ ਨੂੰ ਇਨਕਸ਼ਾਫ ਕਰਦੇ ਨੇ ਕਿ ਭਾਈ ਇੰਡੀਅਨ ਏਜੰਸੀਆਂ ਬਿਹਾਈਂਡ ਨੇ। ਅਮਰੀਕਾ ਦੇ ਵਿੱਚ ਗੁਰਪਤਵੰਤ ਪੰਨੂ ਮਰਡਰ ਪਲਾਟ ਜਿਹੜਾ ਜਿਸ ਨੂੰ ਅਮਰੀਕਨ ਏਜੰਸੀਆਂ ਦੀ ਮੁਸਤੈਦੀ ਜਿਹੜੀ ਹੈ ਉਹ ਨਾਕਾਮਯਾਬ ਕਰਦੀ ਹੈ, ਨਿਖਿਲ ਗੁਪਤਾ ਉਸ ਨੂੰ ਲਿਆਂਦਾ ਜਾਂਦਾ ਐਕਸਟ੍ਰਾਡਾਈਟ ਕਰਕੇ, ਕਿਵੇਂ ਉਸ ਦਾ ਕਬੂਲਨਾਮਾ ਹੈ ਔਰ ਅਲਟੀਮੇਟਲੀ ਰਾਹ ਦੇ ਆਫੀਸ਼ੀਅਲ ਵਿਕਾਸ ਯਾਦਵ ਦਾ ਨਾਮ ਫਿਗਰ ਹੁੰਦਾ ਹੈ ਔਰ ਇਹ ਦੋਨੋਂ ਹੀ ਹਰਦੀਪ ਸਿੰਘ ਨਿੱਜਰ ਦਾ ਔਰ ਇਹ ਮਰਡਰ ਪਲਾਟ ਇਹ ਕਲੱਬ ਟੂਗੈਦਰ ਹੁੰਦਾ ਹੈ। ਔਰ ਇਸ ਸਾਰੇ ਦੇ ਚਲਦਿਆਂ ਅਸੀਂ ਇਹ ਵੀ ਦੇਖਿਆ ਕੈਨੇਡੀਅਨ ਇਨਵੈਸਟੀਗੇਟਿਵ ਏਜੰਸੀਜ਼ ਨੇ ਕਿੰਨੀ ਡੀਟੇਲ ਦੇ ਵਿੱਚ ਇਹ ਜਦੋਂ ਅਸੀਂ ਫੋਰਜਰੀ ਜਿਹੜੀਆਂ ਗੈਂਗਸ ਦੀ ਜਿਹੜੀਆਂ ਨੇ ਫਰੌਤੀਆਂ ਔਰ ਥ੍ਰੈਟ ਟੂ ਮਰਡਰ ਔਰ ਗੋਲੀਆਂ ਚੱਲਣੀਆਂ, ਅੱਜ ਸਰੀ ਚੱਲ ਗਈ, ਅੱਜ ਫਲਾਣੇ ਗਿੱਪੀ ਗਰੇਵਾਲ ਦੇ ਘਰ ਦੇ ਬਾਹਰ ਗੋਲੀਆਂ ਚੱਲ ਗਈਆਂ, ਅੱਜ ਬਰੈਂਪਟਨ ਦੇ ਰੈਸਟੋਰੈਂਟ ਦੇ ਬਾਹਰ ਚੱਲ ਗਈਆਂ। ਔਰ ਇਹ ਸਾਰੇ ਦੇ ਵਿੱਚ ਆ ਰਿਹਾ ਸੀ ਕਿ ਕਿਸ ਪੈਮਾਨੇ ਦੇ ਉੱਤੇ ਫਰੌਤੀਆਂ ਇਕੱਠੀਆਂ ਕੀਤੀਆਂ ਜਾ ਰਹੀਆਂ ਨੇ। ਕੁਝ ਲੋਕ ਡਰਦੇ ਦੇ ਵੀ ਰਹੇ ਸੀ। ਈਵਨ ਉਹਦੇ 'ਚ ਹੁਣ ਇੰਨੀ ਵੱਡੀ ਗੁਜਰਾਤੀ ਕਮਿਊਨਿਟੀ ਅਮਰੀਕਾ ਕੈਨੇਡਾ 'ਚ ਰਹਿੰਦੀ ਹੈ, ਇੰਨੀ ਵੱਡੀ ਤਾਮਿਲ ਕਮਿਊਨਿਟੀ ਹੈ, ਤੇਲਗੂ ਕਮਿਊਨਿਟੀ ਹੈ, ਹੋਰ ਕਿੰਨੇ ਸਿੰਧੀ ਨੇ, ਪਰ ਕਿਉਂਕਿ ਇਹ ਸਿੱਖ ਫੋਕਸਡ ਹੀ ਸੀ, ਜਿਹੜੇ ਸਿੱਖ ਕਮਿਊਨਿਟੀ ਦੇ ਮਾੜੇ ਮੋਟੇ ਖਾਂਦੇ ਪੀਂਦੇ ਬਿਜ਼ਨਸਮੈਨ ਨੇ ਜਾਂ ਥੋੜ੍ਹੇ ਬਹੁਤ ਜਿਹੜੇ ਵਿਚਾਰੇ ਆਪਣੀ ਕਿਰਤ ਕਰਕੇ ਸਾਰਾ ਟੱਬਰ ਲੱਗਾ ਹੁੰਦਾ, ਇੱਕ ਸਟੋਰ ਬਣ ਗਿਆ, 2 ਬਣ ਗਏ, ਲੇਕਿਨ ਇਹ ਕਿਸ ਪੈਮਾਨੇ ਤੇ ਚੱਲ ਰਿਹਾ ਸੀ ਪਤਾ ਤਾਂ ਸਾਨੂੰ ਵੀ ਸੀ, ਅਸੀਂ ਜ਼ਿਕਰ ਕਰਦੇ ਰਹੇ, ਪਰ ਇਹ ਜਿਹੜਾ ਜਿਸ ਲੈਵਲ ਦੇ ਉੱਤੇ ਇਹ ਸਾਰੇ ਦਾ ਭਾਂਡਾ ਅੱਜ ਇਹਨਾਂ ਏਜੰਸੀਆਂ ਦੀ ਇਨਵੈਸਟੀਗੇਟਿਵ ਰਿਪੋਰਟ ਜਾਂ ਇੰਡਾਇਕਟਮੈਂਟ ਨੇ ਫੋੜਿਆ, ਉਹ ਦੱਸਦਾ ਵੀ ਕਿਸ ਪੈਮਾਨੇ ਦੇ ਉੱਤੇ ਇਹ ਕਿਸੇ ਸੋ ਕਾਲਡ ਲਾਰੈਂਸ ਬਿਸ਼ਨੋਈ ਜਾਂ ਕੋਈ ਗੋਲਡੀ ਬਰਾੜ ਜਾਂ ਕੋਈ ਇਸ ਕਿਸਮ ਕਿਸੇ ਦੀ ਹਿੰਮਤ ਹੀ ਨਹੀਂ ਹੈ ਇਸ ਲੈਵਲ ਦਾ। ਔਰ ਉਹਦੇ 'ਚ ਕੋਈ ਜੱਗੂ ਭਗਵਾਨਪੁਰੀ ਆ, ਉਹਦੀ ਡਿਟੇਲ 'ਚ ਹੈ ਕਿ 1000 ਤੋਂ ਜ਼ਿਆਦਾ ਬੰਦੇ ਜਿਹੜੇ ਨੇ ਉਹਦੇ ਰਿਕਰੂਟਮੈਂਟ 'ਚ ਇੱਥੇ ਓਵਰਸੀਜ਼ ਇਹੀ ਕੰਮ ਕਰ ਰਹੇ ਨੇ, ਫਰੋਤੀਆਂ ਔਰ ਵੱਡੇ ਪੈਮਾਨੇ ਦੇ ਉੱਤੇ ਡਰੱਗਸ ਕਈ 100 ਕਿਲੋ ਹੈਰੋਇਨ ਔਰ ਉਹ ਦੂਸਰੇ ਜਿਹੜੀਆਂ ਡਰੱਗਸ ਨੇ, ਆਰਮਸ ਦੀ ਤਸਕਰੀ, ਔਰ ਕਿਸ ਲੈਵਲ ਦੇ ਉੱਤੇ, ਕਿਉਂਕਿ ਲੰਬੀ ਸਟੋਰੀ ਹੈ, ਮੈਂ ਬਹੁਤ ਸ਼ਾਇਦ ਕੁਝ ਵੇਰਵਾ ਸਕਿਪ ਵੀ ਕਰਾਂਗੇ, ਲੇਕਿਨ ਇਸ ਸਾਰੇ ਦੇ ਮੱਦੇ ਨਜ਼ਰ ਅਸੀਂ ਇਹ ਦੇਖਦੇ ਹਾਂ ਵੀ ਇੱਕ ਪਾਸੇ ਜਿਹੜਾ ਕ੍ਰਾਈਮ ਕਿਸ ਲੈਵਲ ਤੇ ਹੈ, ਲਾਰੈਂਸ ਬਿਸ਼ਨੋਈ ਜਵਾਈ ਹੈ ਅਮਿਤ ਸ਼ਾਹ ਦਾ, ਉਹਨੂੰ ਖਾਸ ਸਾਬਰਮਤੀ ਦੀ ਜੇਲ੍ਹ 'ਚ ਰੱਖਿਆ ਹੋਇਆ, ਕੋਈ ਦੂਸਰੇ ਸੂਬੇ ਵਾਲੇ ਉਹਨੂੰ ਜਿਹੜਾ ਲਿਜਾ ਵੀ ਨਹੀਂ ਸਕਦੇ ਕਿਸੇ ਕ੍ਰਾਈਮ ਦੇ ਇਨਵੈਸਟੀਗੇਸ਼ਨ ਦੇ ਥੱਲੇ। ਸੋ ਇਸ ਸਾਰੇ ਦੇ ਚਲਦਿਆਂ ਜਿਹੜੀ ਖਾਸ ਤੌਰ ਤੇ 5 ਜੁਲਾਈ ਵਾਲਾ ਸਮਾਗਮ ਸੀ ਫਰੀਮਾਉਂਟ ਦੇ ਜਿਹੜਾ ਮਿਲਪੀਟਸ ਸਿੰਘ ਸਭਾ, ਉਹ ਕਾਫੀ ਸਫਲ ਸਮਾਗਮ ਸੀ। ਉਦੋਂ ਅਜੇ ਰਿਪੋਰਟ ਤਾਂ ਨਹੀਂ ਸੀ ਆਈ, ਪਰ ਜ਼ਾਹਰ ਹੈ ਵੀ ਅਸੀਂ ਜਿੱਥੇ ਗੱਲ ਕੀਤੀ ਕਿ ਭਾਈ ਜਿਹੜੇ ਇੱਕ ਪਾਸੇ ਉਹ ਵੀ ਲੋਕ ਨੇ ਜਿਹੜੇ ਸਾਡੀ ਹਥਿਆਰਬੰਦ ਲੜਾਈ ਨੂੰ ਬਿਲਿਟਲ ਕਰਨਾ ਚਾਹੁੰਦੇ ਨੇ, ਇਹ ਕਹਿ ਕੇ ਕਿ ਜੀ ਦੇਖੋ ਹੁਣ ਕਲਮ ਦੀ ਲੜਾਈ ਆ ਗਈ, ਹੁਣ ਇਵੇਂ ਜਿਹੜਾ ਉਹ ਸ਼ਾਂਤਮਈ ਤਰੀਕੇ ਨਾਲ ਜਿਹੜਾ ਅਸੀਂ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸ਼ਾਂਤਮਈ ਤਾਂ 2 ਲੱਖ ਤੋਂ ਜ਼ਿਆਦਾ ਧਰਮ ਯੁੱਧ ਮੋਰਚੇ 'ਚ ਗ੍ਰਿਫਤਾਰੀਆਂ ਸਿੱਖਾਂ ਨੇ ਦਿੱਤੀਆਂ ਸੀ, ਉਹਦਾ ਜਵਾਬ ਤਾਂ ਜੂਨ 84 ਘੱਲੂ ਕਰ ਰਿਹਾ ਸੀ। ਪਰ ਵੱਡੀ ਗੱਲ ਇਹ ਹੈ ਵੀ ਜਿਹੜੇ ਸ਼ਾਂਤਮਈ ਫੂਕਣ ਵਾਲੇ ਨੇ ਉਹ ਇਸ ਗੱਲ ਤੋਂ ਡਰਦੇ ਨੇ ਕਿ ਸਾਨੂੰ ਦਹਿਸ਼ਤਗਰਦ ਨਾ ਕਿਹਾ ਜਾਏ, ਸਾਡੇ ਵੀਜ਼ੇ ਨਾ ਬੰਦ ਹੋ ਜਾਣ, ਸਾਡੇ ਦੂਜੇ ਨਾ ਹੋਣ, ਪਰ ਉਹ ਇਹ ਭੁੱਲ ਜਾਂਦੇ ਨੇ ਕਿ ਬਈ ਇੱਕ ਪਾਸੇ ਜਿਸ ਮੁਲਕ 'ਚ ਅਸੀਂ ਬੈਠੇ ਹਾਂ, ਜਾਰਜ ਵਾਸ਼ਿੰਗਟਨ ਨੇ ਚਰਖਾ ਤਾਂ ਨਹੀਂ ਚਲਾਇਆ, ਜਾਂ ਉਹਨੇ ਮਾੜਾ ਤਾਂ ਨਹੀਂ ਫੇਰੀ, ਜਾਂ ਉਹਨੇ ਕੋਈ ਚਲੀਏ ਤਾਂ ਨਹੀਂ ਕੱਟੇ ਕਿ ਜੀ ਅਸੀਂ ਅੰਗਰੇਜ਼ਾਂ ਤੋਂ ਆਜ਼ਾਦ ਹੋਣਾ। ਉਹਨੇ ਹਥਿਆਰਬੰਦ ਲੜਾਈ ਲੜੀ, ਰੈਗ ਟੈਗ ਮਲੀਸ਼ੀਆ ਸੀ, ਕਿਸ ਲੈਵਲ ਦੇ ਉੱਤੇ ਡਿਫੀਟ ਵੱਲ ਵੀ ਜਾ ਰਿਹਾ ਸੀ, ਕਈ ਵਾਰ ਅੱਧ ਤੱਕ ਪਹੁੰਚੇ। ਤੇ ਕਿੰਨੇ ਜਿਹੜੇ ਕੈਨੇਡਾ 'ਚ ਬਹੁਤ ਸਾਰੇ ਗੋਰੇ ਗਏ, ਉੱਥੋਂ ਭੱਜ ਕੇ ਗਏ, ਉਹਨਾਂ ਨੂੰ ਲੱਗਦਾ ਸੀ ਕਿ ਵੀ ਇਹ ਤਾਂ ਮਰਵਾਉਣਗੇ ਸਾਨੂੰ, ਉਦੋਂ ਵੀ ਇੱਕ ਤਬਕਾ ਇਹੀ ਸੀ। ਔਰ ਇਹੀ ਟਾਈਮ ਸੀ ਜਦੋਂ ਕਿ ਅਸੀਂ ਮਿਸਟਰ ਪੇਨ, ਜਿਨ੍ਹਾਂ ਨੇ ਇੱਕ ਕਿਤਾਬਚਾ ਲਿਖਿਆ ਹੈ ਜਿਹਦਾ ਨਾਂ ਜਿਹੜਾ ਅਸੀਂ ਕਾਮਨ ਸੈਂਸ ਰੱਖਿਆ, ਉਹਨਾਂ ਨੇ ਕਿਹਾ ਕਿ ਵੀ ਡਾਰਕ ਡੇਜ਼ ਟਰਾਈ ਦਾ ਸੋਲ ਆਫ ਮੈਨ, ਸਨਸ਼ਾਈਨ ਪੈਟਰੀਓਟਸ ਵਿਦਰ ਅਵੇ, ਓਨਲੀ ਦੋਜ਼ ਵਿਦ ਕਨਵਿਕਸ਼ਨ ਸਟੈਂਡ ਦੇਅਰ ਗਰਾਊਂਡ। ਕਿ ਵੀ ਇਹ ਜਿਹੜੇ ਧੁੱਪ ਚੜੀ ਤੇ ਦੇਸ਼ ਭਗਤ ਬਣੇ ਹੁੰਦੇ, ਜਦੋਂ ਪਰਖ ਹੁੰਦੀ ਭੱਜ ਜਾਂਦੇ ਨੇ। ਉਹੀ ਜਿਹੜੇ ਕਿ ਪੂਰੇ ਪੁਖਤਾ ਇਰਾਦੇ ਵਾਲੇ ਨੇ
ਉਹ ਖਲੋਤੇ ਰਹਿੰਦੇ ਨੇ। ਔਰ 13 ਕਾਲੋਨੀਜ਼ ਜਿਨ੍ਹਾਂ ਦਾ ਕੋਲ ਕੋਈ ਬਹੁਤੀ ਫੌਜ ਨਹੀਂ ਹੈ, ਰੈਗ ਟੈਗ ਮਲੀਸ਼ੀਆ ਇਕੱਠਾ ਕੀਤਾ ਹੈ, ਇੰਨੇ ਵੱਡੇ ਬ੍ਰਿਟਿਸ਼ ਅੰਪਾਇਰ ਨੂੰ ਚੈਲੰਜ ਕੀਤਾ, ਹਥਿਆਰਬੰਦ 4 ਸਾਲ ਇਹ ਰੈਵੋਲੂਸ਼ਨਰੀ ਵਾਰ ਚੱਲੀ। ਫਾਈਨਲੀ ਜਿਹੜਾ ਬ੍ਰਿਟਿਸ਼ ਆਰਮੀ ਦਾ ਸਰੈਂਡਰ ਹੋਇਆ। ਔਰ ਇਸ ਦੇ ਉੱਤੇ ਸਗੋਂ ਇਸ ਮਿਲਪੀਟਸ ਦੇ ਸਮਾਗਮ ਦੇ ਵਿੱਚ ਜਿਸ ਨੂੰ ਸਰ ਜਸਵੰਤ ਸਿੰਘ ਹੋਠੀ, ਡਾਕਟਰ ਪ੍ਰਿਤਪਾਲ ਸਿੰਘ, ਇਹਨਾਂ ਸਾਰਿਆਂ ਨੇ ਬੜੇ ਚੰਗੇ ਢੰਗ ਨਾਲ ਆਰਗੇਨਾਈਜ਼ ਕੀਤਾ। ਅੱਡ ਹੋਰ ਸ਼ਹਿਰਾਂ ਦੇ ਨੁਮਾਇੰਦੇ ਵੀ ਸੀ, ਸਟਾਕਟਨ ਗੁਰਦੁਆਰਾ ਕਮੇਟੀ ਦੇ ਨੁਮਾਇੰਦੇ, ਔਰ ਇਸੇ ਤਰ੍ਹਾਂ ਜਿਹੜੇ ਨੇ ਫਰੀਮੌਂਟ ਤੋਂ ਔਰ ਬਾਕੀ ਵੀ ਜਥੇਬੰਦੀਆਂ ਦੇ ਜਿਹੜੇ ਨੁਮਾਇੰਦੇ ਮੌਜੂਦ ਸਨ। ਸਰ ਹਰਪ੍ਰੀਤ ਸਿੰਘ ਸੰਧੂ, ਸੋ ਹਰਪ੍ਰੀਤ ਸਿੰਘ ਸੰਧੂ, ਉਹ ਪ੍ਰੋਗਰਾਮ ਅਸੀਂ ਕਿਉਂਕਿ ਰਿਕਾਰਡ ਕੀਤਾ ਸੀ, ਕੱਲ ਦੇ ਪ੍ਰੋਗਰਾਮ ਸਾਡੇ ਸੱਚੋ ਸੱਚ ਦੇ ਸਲਾਟ 'ਚੋਂ ਚੱਲਿਆ। ਔਰ ਉਹਦੇ 'ਚ ਉਹਨਾਂ ਨੇ ਇਹ ਪਹਿਲੀ ਵਾਰ ਮੈਂ ਇਸ ਕੋਟ ਨੂੰ ਦੇਖਿਆ ਔਰ ਇਹਨੂੰ ਮੈਂ ਰਿਸਰਚ ਵੀ ਕਰਾਂਗਾ ਫਰਦਰ। ਉਹਨਾਂ ਨੇ ਇਹ ਕਿਹਾ ਕਿ ਥਾਮਸ ਜੈਫਰਸਨ ਨੇ ਵਿਲੀਅਮ ਸਟੈਫਨ ਸਮਿਥ ਨੂੰ 13 ਨਵੰਬਰ 1787 ਨੂੰ ਇੱਕ ਲੈਟਰ ਲਿਖਿਆ ਜਿਹਦੇ 'ਚ ਉਹਨਾਂ ਦੀ ਕੋਟ ਹੈ, ਉਦੋਂ ਰੈਵੋਲੂਸ਼ਨ ਕੰਪਲੀਟ ਹੋ ਚੁੱਕਾ ਸੀ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਦਾ ਟਰੀ ਆਫ ਲਿਬਰਟੀ must be refreshed from time to time with the blood of patriots and tyrants। ਹੁਣ ਇਹ ਮੈਨੂੰ ਇਸ ਲਈ ਥੋੜੀ ਜਿਹੀ ਡਿਸਟਿੰਕਟ ਕੋਟ ਲੱਗੀ ਕਿ ਅਸੀਂ ਹਮੇਸ਼ਾ ਸ਼ਹੀਦਾਂ ਦੇ ਡੁੱਲੇ ਖੂਨ ਚੋਂ ਕਿਵੇਂ ਜਿਹੜੀ ਹੈ ਉਹ ਹੋਰ ਸ਼ਹੀਦ ਨਿਕਲਦੇ ਨੇ, ਕਿਵੇਂ ਉਹ ਕਦੇ ਬਿਰਥਾ ਨਹੀਂ ਜਾਂਦਾ, ਜਾਂ ਕਿੰਨੀਆਂ ਕੋਟ ਸ਼ੇਅਰ ਅੱਜ ਤੱਕ ਵੀ ਸਾਡੇ ਢਾਡੀ ਔਰ ਦੂਸਰੇ ਸੁਣਾਉਣਗੇ ਕਿ ਭਾਈ ਜਿਹੜਾ ਦੁਨੀਆ ਨੇ ਇਹ ਪੁੱਛਣਾ ਹੈ ਕਿਹੜੀ ਕੌਮ ਨੇ ਕਿੰਨੇ ਮਨਸੂਰ ਜੰਮੇ। ਸ਼ਹੀਦ ਦਾ ਅਸੀਂ ਰੁਤਬਾ ਮਨਸੂਰ ਨਾਲ ਜੋੜ ਕੇ ਦੇਖਦੇ ਹਾਂ। ਇਹ ਵੀ ਹੈ ਕਿ ਜਦ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਰੰਬੀਆਂ ਨਾਲ ਖੋਪਰ ਉਤਰਨ ਜਾਂ ਤਸਵੀਰ ਬਦਲਦੀ ਕੌਮਾਂ ਦੀ। ਸ਼ਹੀਦ ਕਿਵੇਂ ਕਿਸੇ ਕੌਮ ਨੂੰ ਜ਼ਿੰਦਗੀ ਦਿੰਦੇ ਨੇ। ਪਰ ਇਹਦੇ 'ਚ ਜਿਹੜੀ ਇੱਕ ਨਵੀਂ ਗੱਲ ਸੀ, ਦਾ ਟਰੀ ਆਫ ਲਿਬਰਟੀ ਮਸਟ ਬੀ ਰਿਫਰੈਸ਼ਡ ਫਰੋਮ ਟਾਈਮ ਟੂ ਟਾਈਮ ਵਿਦ ਦਾ ਬਲੱਡ ਆਫ ਪੈਟਰੀਓਟਸ। ਕਿ ਜਦੋਂ ਤੁਹਾਨੂੰ ਲਿਬਰਟੀ ਮਿਲ ਵੀ ਜਾਂਦੀ ਹੈ, ਫਿਰ ਵੀ ਇਹ ਜਿਹੜਾ ਤੁਹਾਡਾ ਆਜ਼ਾਦੀ ਦਾ ਰੁੱਖ ਹੈ, ਸਮੇਂ-ਸਮੇਂ ਇਸ ਨੂੰ ਸ਼ਹੀਦਾਂ ਦੇ ਖੂਨ ਦੀ ਵੀ ਲੋੜ ਪੈਂਦੀ ਹੈ, ਐਂਡ ਟਾਇਰੈਂਟਸ, ਜ਼ੁਲਮ ਕਰਨ ਵਾਲਿਆਂ ਦਾ ਖੂਨ ਵੀ ਜ਼ਰੂਰ। ਕਿਉਂਕਿ ਇਹਦਾ ਮਤਲਬ ਇਹ ਹੈ ਕਿ ਵੀ ਤੁਸੀਂ ਚੁਕੰਨੇ ਹੋ ਕਿ ਤੁਸੀਂ ਟਾਇਰੈਂਟਸ ਨੂੰ ਪਨਿਸ਼ ਕਰਨਾ। ਔਰ ਮੈਨੂੰ ਇਹ ਲੱਗਿਆ ਵੀ ਇਹ ਤਾਂ ਜਦੋਂ ਅਸੀਂ 10ਵੇਂ ਪਾਤਸ਼ਾਹ ਦਾ ਇਹ ਕੋਟ ਦੇਖਦੇ ਹਾਂ ਕਿ ਭਾਈ ਯਾਹੀ ਕਾਜ ਧਰਾ ਹਮ ਜਨਮੰ ਸਮਝ ਲਿਓ ਸਾਧੂ ਸਭ ਮਨਮੰ ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ। ਕਿ ਬਈ ਮੇਰਾ ਜਨਮ ਹੀ ਇਸ ਲਈ ਹੋਇਆ ਕਿ ਧਰਮ ਦੀਆਂ ਵੈਲਿਊਜ਼, ਰਾਈਟੀਅਸਨੈਸ ਦੀਆਂ ਵੈਲਿਊਜ਼ ਉਹ ਪ੍ਰਫੁੱਲਤ ਹੋਣ ਔਰ ਦੁਸ਼ਟਾਂ ਨੂੰ ਜਿਹੜਾ ਉਹ ਉਹਨਾਂ ਦਾ ਨਾਸ਼ ਕਰਨਾ। ਔਰ ਇਹੀ ਖਾਲਸਾ ਦਾ ਜਿਹੜਾ ਮੋਟਿਵ ਵੀ ਗੁਰੂ ਨੇ ਮਿਸ਼ਨ ਸਟੇਟਮੈਂਟ ਵੀ ਦਿੱਤਾ, ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਕਿ ਸਮੇਂ-ਸਮੇਂ ਦੁਸ਼ਟਾਂ ਨੂੰ ਇਹ ਮੈਸੇਜ ਜਾਣਾ ਚਾਹੀਦਾ, ਉਹਨਾਂ ਦਾ ਖੂਨ ਵੀ ਸਪਿਲ ਹੋਣਾ ਚਾਹੀਦਾ ਹੈ। ਇਹੀ ਆਜ਼ਾਦੀ ਦੇ ਰੁੱਖ ਨੂੰ ਹਰਿਆ ਭਰਿਆ ਰੱਖਦਾ। ਸੋ ਮੈਂ ਸਮਝਦਾ ਕਿ ਬਈ ਇਹ ਸਾਡੇ ਲਈ, ਇਹ ਸਾਡੇ ਤੇ ਜਿਹੜਾ ਇਹ ਲਾਜ਼ਮ ਹੈ ਕਿ ਅਸੀਂ ਆਪਣੇ ਉਹਨਾਂ ਜਰਨੈਲਾਂ ਨੂੰ ਵੀ ਜਿਨ੍ਹਾਂ ਨੇ ਸੰਘਰਸ਼ ਨੂੰ ਲੀਡ ਕੀਤਾ, ਕੁਰਬਾਨੀਆਂ ਦਿੱਤੀਆਂ, ਉਹ ਆਮ ਗੁਰਸਿੱਖ ਵੀਰ ਭੈਣਾਂ ਵੀ ਜਿਨ੍ਹਾਂ ਨੇ ਕਿਸੇ ਲੈਵਲ ਦੇ ਉੱਤੇ ਵੀ, ਕਿਸੇ ਨੇ ਪਨਾਹ ਦਿੱਤੀ, ਕਿਸੇ ਨੇ ਪ੍ਰਸ਼ਾਦੇ ਛਕਾਏ, ਕਿੰਨਿਆਂ ਨੇ ਸਫ਼ਰ ਕੀਤਾ। ਸੋ ਅਸੀਂ ਸਮਝਦੇ ਹਾਂ ਕਿ ਬਈ ਇਹ ਇੱਕ ਆਪਣੇ ਆਪ ਦੇ ਵਿੱਚ ਸਾਡਾ ਫਰਜ਼ ਵੀ ਹੁੰਦਾ ਹੈ। ਔਰ ਇਹ ਵਰਾ ਜਿਹੜਾ ਕਿ ਜਿੱਥੇ ਘੱਲੂਘਾਰਾ 84 ਦੀ ਜਿਹੜੀ ਹੈ 42ਵੀਂ ਯਾਦ ਨਾਲ, ਸਾਲਾਨਾ ਯਾਦ ਨਾਲ ਜੁੜਿਆ ਹੋਇਆ, ਉੱਥੇ ਖਾਲਿਸਤਾਨ ਐਲਾਨ ਦਿਵਸ ਦੀ 40ਵੀਂ ਵਰ੍ਹੇਗੰਢ ਵੀ ਹੈ। ਸੋ ਅਸੀਂ ਜਿੱਥੇ ਵੀ ਗਏ, ਇਸ ਤੋਂ ਇਲਾਵਾ ਵੀ 1-to-1 ਬਹੁਤ ਸਾਰੀਆਂ ਮੁਲਾਕਾਤਾਂ ਕੈਲੀਫੋਰਨੀਆ 'ਚ ਹੋਈਆਂ। ਅਸੀਂ ਆਪਣੇ ਦਰਸ਼ਕਾਂ ਤੋਂ ਮਾਫੀ ਚਾਹੁੰਦੇ ਹਾਂ ਕਿ ਭਾਈ ਅਸੀਂ ਉਹਨਾਂ ਨੂੰ ਇਸ ਫਾਰਮੈਟ ਨੂੰ, ਕਿਉਂਕਿ ਕਈਆਂ ਨੇ ਲਿਖਤਾਂ ਲਿਖੀਆਂ, ਕਈਆਂ ਨੇ ਕਮਿਊਨੀਕੇਟ ਕੀਤਾ ਕਿ ਜੀ ਅਸੀਂ ਤਾਂ ਮਿਸ ਕਰ ਰਹੇ ਹਾਂ। ਮਿਸ ਅਸੀਂ ਵੀ ਤੁਹਾਨੂੰ ਕਰਦੇ ਹਾਂ। ਮੈਨੂੰ ਵੀ ਸਟੂਡੀਓ 'ਚ ਇਸ ਫਾਰਮੈਟ ਦੇ ਵਿੱਚ ਆਪਣੇ ਆਪ ਤਸੱਲੀ ਦਾ ਅਹਿਸਾਸ ਹੁੰਦਾ ਹੈ। ਪਰ ਸਾਡਾ ਇਹ ਵੀ ਫਰਜ਼ ਹੈ ਕਿ ਭਾਈ ਜਿਹੜਾ ਜਿੱਥੇ ਕੋਈ ਪਿਆਰ ਨਾਲ ਯਾਦ ਕਰਦਾ ਹੈ, ਕੌਮੀ ਨਿਸ਼ਾਨੇ ਵੱਲ ਸਾਡੇ ਕਦਮ ਵਧਾਉਣ ਦੇ ਲਈ ਜਿਹੜਾ ਕੋਈ ਵੀ ਜਿਹੜਾ ਹੈ ਉਸ ਦੀ ਜਿਹੜੀ ਕੰਟਰੀਬਿਊਸ਼ਨ ਹੈ ਉਹਨੂੰ ਅਸੀਂ ਰੈਕਗਨਾਈਜ਼ ਵੀ ਕਰਦੇ ਹਾਂ। ਔਰ ਮੈਂ ਹੁਣ ਸਟ੍ਰੇਟ ਅਵੇ ਜਾਵਾਂ ਉਸ ਅੱਜ ਦੀ ਲੀਡ ਸਟੋਰੀ ਦੇ ਉੱਤੇ, ਜਿਸ ਨੂੰ ਜਿਹੜਾ ਜਿਹੜੇ ਇਨਵੈਸਟੀਗੇਸ਼ਨ ਜਿਨ੍ਹਾਂ ਨੇ ਇਹ ਸਾਰੀ ਰਿਪੋਰਟ ਦੇ, ਇਹ ਸਾਰੀ 2 ਸਾਲ ਤੋਂ ਜ਼ਿਆਦਾ ਦੀ ਇਨਵੈਸਟੀਗੇਸ਼ਨ 'ਚ
ਹਿੱਸਾ ਲਿਆ ਤਾਂ ਉਹਨਾਂ ਦੀਆਂ ਦਾ ਇਹ ਲੰਬੇ ਚੌੜੇ ਉਹ ਸਾਰੇ ਮਹਿਕਮੇ ਨੇ ਜਿਹੜਾ ਇਹਦੇ ਵਿੱਚ FBI, ਲਾਸ ਐਂਜਲਸ ਪੁਲਿਸ ਡਿਪਾਰਟਮੈਂਟ, ਰਾਇਲ ਕੈਨੇਡੀਅਨ ਮਾਊਂਟਡ ਪੁਲਿਸ RCMP, ਯੂਨਾਈਟਿਡ ਸਟੇਟਸ ਕਸਟਮ ਤੇ ਬਾਰਡਰ ਪ੍ਰੋਟੈਕਸ਼ਨ, ਬਫਲੋ ਫੀਲਡ ਆਫਿਸਰਸ, ਇਹਨਾਂ ਸਾਰਿਆਂ ਨੇ ਕੀਤਾ। ਔਰ ਇਹ ਜਿਹੜੀ ਅਸਿਸਟੈਂਸ ਵਾਸ ਪ੍ਰੋਵਾਈਡਡ ਬਾਈ ਯੂਨੀਡੈਡ ਸੈਂਟਰਲ ਆਪਰੇਟਿਵ ਲਾਗਾਰਡੀਆ ਸਿਵਲ, ਸਪੇਨ ਦੀ ਏਜੰਸੀ ਹੈ, ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ ਲਾਸ ਐਂਜਲਸ, ਡਰੱਗ ਐਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਲਾਸ ਐਂਜਲਸ ਡਿਵੀਜ਼ਨ, ਰੀਜਨਲ ਨਾਰਕੋਟਿਕ ਸੁਪਰੈਸ਼ਨ ਪ੍ਰੋਗਰਾਮ। ਔਰ ਇਸ ਸਾਰੇ ਨੂੰ ਜਿਹੜਾ ਮੁੱਖ ਤੌਰ ਦੇ ਉੱਤੇ ਲੀਡ ਕੀਤਾ ਜਿਹੜਾ ਕਿ ਐਗਜ਼ੈਕਟਿਵ ਆਰਡਰ ਪ੍ਰੈਜ਼ੀਡੈਂਟ ਦਾ 14159 ਦੇ ਥੱਲੇ ਜਿਹੜਾ ਹੋਮਲੈਂਡ ਸਿਕਿਉਰਿਟੀ ਟਾਸਕ ਫੋਰਸ ਜਿਹੜੀ ਬਣਾਈ ਗਈ ਉਸ ਇਨੀਸ਼ੀਏਟਿਵ ਦੇ ਥੱਲੇ ਹੋਇਆ। ਔਰ ਇਹਦਾ ਮਕਸਦ ਹੀ ਇਹ ਹੈ ਪ੍ਰੋਟੈਕਟਿੰਗ ਦਾ ਅਮਰੀਕਨ ਪੀਪਲ ਅਗੇਂਸਟ ਇਨਵੇਜਨ। ਔਰ ਇਹ ਜਿਹੜੀ ਹੈ ਪੂਰੀ ਇਸ ਨੇ ਬੜਾ ਜ਼ਬਰਦਸਤ ਕੰਮ ਕੀਤਾ ਹੈ ਇਸ ਦੇ ਉੱਤੇ ਉਹਨਾਂ ਨੇ, ਕਿਉਂਕਿ ਜਿਹੜੀ ਇੰਡਾਇਕਟਮੈਂਟ ਹੈ ਇਸ ਦੇ ਵਿੱਚ ਕ੍ਰਿਮੀਨਲ ਕਾਰਟੇਲਸ ਇਨਵੋਲਵ ਨੇ, ਫੋਰਨ ਗੈਂਗਸ ਇਨਵੋਲਵ ਨੇ, ਟ੍ਰਾਂਸਨੈਸ਼ਨਲ ਕ੍ਰਿਮੀਨਲ ਆਰਗੇਨਾਈਜੇਸ਼ਨ ਇਨਵੋਲਵ ਨੇ, ਹਿਊਮਨ ਸਮਗਲਰ ਇਨਵੋਲਵ ਨੇ, ਟ੍ਰੈਫਿਕਿੰਗ ਰਿੰਗਸ ਨੇ ਜਿਹੜੀਆਂ ਯੂਨਾਈਟਿਡ ਸਟੇਟਸ ਔਰ ਬਾਕੀ ਕੰਟੀਨੈਂਟਸ ਦੇ ਵਿੱਚ ਕਰਦੀਆਂ। ਸੋ ਸਭ ਤੋਂ ਪਹਿਲਾਂ ਤਾਂ ਅਸੀਂ ਇਹਨਾਂ ਸਾਰੀਆਂ ਹੀ ਜਿਹੜੀਆਂ ਨੇ ਏਜੰਸੀਜ਼ ਇੰਟਰਨੈਸ਼ਨਲ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਇੱਕ ਉਸ ਸੱਚ ਨੂੰ ਉਜਾਗਰ ਕੀਤਾ ਜਿਹਦੇ ਬਾਰੇ ਪਹਿਲਾਂ ਹੀ ਪਤਾ ਸੀ ਕੀ ਕਰ ਰਹੇ ਨੇ। ਔਰ ਇਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਕੱਲਾ ਆਪਣੇ ਆਪ 'ਚ ਇਹ ਨਹੀਂ ਹੈ ਵੀ ਉਹਨਾਂ ਨੇ ਕੋਈ ਗੈਂਗ ਰੱਖੇ ਹੈ ਔਰ ਉਹਨੂੰ ਕੀਤਾ। ਈਵਨ ਸਿੱਖ ਕਮਿਊਨਿਟੀ ਨੂੰ ਵਿਦਨ ਡਾਇਸਪੋਰਾ ਕਿਸ ਲੈਵਲ ਦੇ ਉੱਤੇ ਹਰਾਸਮੈਂਟ, ਲੁੱਟ ਖਸੁੱਟ, ਮਰਡਰ, ਫਰੌਤੀਆਂ ਦਾ ਸ਼ਿਕਾਰ ਬਣਾਇਆ। ਔਰ ਇਸ ਦੇ ਉੱਤੇ ਇਹ ਤਾਂ ਉਹਨਾਂ ਦੀ ਮੈਂ ਆਫੀਸ਼ੀਅਲ ਪ੍ਰੈਸ ਰਿਲੀਜ਼ ਦਾ ਜ਼ਿਕਰ ਕਰਾਂਗਾ, ਲੇਕਿਨ ਫੌਕਸ ਨਿਊਜ਼ ਨੇ ਜਿਹਨੇ ਅੱਜ ਪਹਿਲਾਂ ਇਹ ਸਟੋਰੀ ਬ੍ਰੇਕ ਕੀਤੀ, ਉਹਨਾਂ ਨੇ ਹੈਡਲਾਈਨ ਹੀ ਇਹ ਦਿੱਤੀ, ਆਪਰੇਸ਼ਨ ਹਾਰਡ ਬਾਲ 37 ਚਾਰਜਡ ਐਜ਼ ਇੰਟਰਨੈਸ਼ਨਲ ਸਵੀਪ ਡਿਸਮੈਂਟਲਸ ਗਲੋਬਲ ਇੰਡੀਅਨ ਕ੍ਰਾਈਮ ਸਿੰਡੀਕੇਟਸ। ਇਹ ਸਾਹਮਣੇ ਆ ਗਿਆ ਕਿ ਤਿੰਨੋਂ ਹੀ ਵੱਡੀਆਂ ਗੈਂਗਾਂ ਜਿਹੜੀਆਂ ਨੇ ਇਹ ਇੰਡੀਅਨ ਪੈਟਰਨੇਜ ਦੇ ਥੱਲੇ ਚੱਲਦੀਆਂ। ਸਿੰਡੀਕੇਟ ਦਾ ਨਾਮ ਦਿੱਤਾ ਹੈ, ਹਜ਼ਾਰਾਂ ਦੀ ਗਿਣਤੀ 'ਚ ਰਿਕਰੂਟ, ਉਹਨਾਂ 'ਚੋਂ ਕੁਛ ਆਈਸ ਦੀ ਕਸਟਡੀ 'ਚ ਵੀ ਬੈਠੇ ਉਸ ਸਾਰੀ ਜਿਹੜੀ ਹੈ ਡਰੱਗ ਕਾਰਟੇਲ ਔਰ ਮਰਡਰ ਕੈਂਪੇਨ ਨੂੰ ਚਲਾ ਰਹੇ ਨੇ। ਔਰ ਇਸ ਦੇ ਵਿੱਚ ਉਹਨਾਂ ਨੇ ਮੁੱਖ ਤੌਰ ਦੇ ਉੱਤੇ ਜਿਹੜਾ ਇਸ ਗੱਲ ਨੂੰ ਜਿਹੜੀ ਉਹਦੀ ਬਰੀਫ ਬਣਦੀ ਹੈ ਕਿ ਉਹਨਾਂ ਨੇ 3 ਇੰਡਾਇਕਟਮੈਂਟ ਜਨਤਕ ਕੀਤੀਆਂ ਨੇ। ਇਸ ਗੱਲ ਦਾ ਧਿਆਨ ਰੱਖ ਜਿਹੜੀ ਇੰਡਾਇਕਟਮੈਂਟ ਹੁੰਦੀ ਹੈ ਇਹ ਚਾਰਜ ਸ਼ੀਟ ਜਿਹਨੂੰ ਅਸੀਂ ਕਹਿੰਦੇ ਹਾਂ, ਜਾਂ ਇਸ ਦੇ ਲਈ ਪੰਜਾਬੀ ਲਫ਼ਜ਼ ਇਲਜ਼ਾਮਨਾਮਾ ਹੁੰਦਾ। ਇਹ ਕੋਰਟ ਦੇ ਵਿੱਚ ਹੁੰਦਾ ਹੈ। ਆਲਰੇਡੀ ਬੰਦੇ ਉਹਨਾਂ ਨੇ 37 ਚੱਕੇ ਨੇ ਥਾਂ ਥਾਈਂ, ਕੁਛ ਨੂੰ ਉਹਨਾਂ ਨੇ ਜਿਹੜਾ ਉਹ ਲੱਭ ਰਹੇ ਨੇ, ਜਿਵੇਂ ਗੋਲਡੀ ਬਰਾੜ ਤੇ 50,000 ਦਾ ਇਨਾਮ ਅਨਾਉਂਸ ਕੀਤਾ, ਪਰ ਇਹ ਇਨੋਸੈਂਟ ਹੁੰਦੇ ਨੇ ਅੰਟਿਲ ਪ੍ਰੂਵਨ ਗਿਲਟੀ। ਲੇਕਿਨ ਇਹ ਕਿਉਂਕਿ ਜਦੋਂ ਇਸ ਲੈਵਲ ਦਾ ਇੰਟਰਨੈਸ਼ਨਲ ਆਪਰੇਸ਼ਨ ਇਨਵੋਲਵ ਹੁੰਦਾ ਹੈ ਤੇ ਪੁਖਤਾ ਸਬੂਤ ਹੀ ਹੁੰਦੇ ਨੇ ਉਹਨਾਂ ਦੇ ਕੋਲ, ਇਹ ਫਿਰ ਨਿਕਲ ਨਹੀਂ ਸਕਦੇ। ਜਿਹੜੇ ਨੇ ਮਾੜੇ ਮੋਟੇ ਜਿਹੜੇ ਇਨਵੋਲਵ ਹੋਣਗੇ ਉਹ 10 ਸਾਲ ਤਾਂ ਮਿਨੀਮਮ ਹੈ, ਅਦਰਵਾਈਜ਼ ਕਈ ਜਿਹੜੇ ਨੇ ਇਹਨਾਂ ਦੀਆਂ ਸਜ਼ਾਵਾਂ ਕਿਉਂਕਿ ਇੰਨੇ ਕ੍ਰਾਈਮ ਇਹਦੇ ਨਾਲ ਜੁੜ ਗਏ ਹੋਏ ਨੇ ਕਿ ਉਹ ਫਿਰ ਸਾਰੀ ਉਮਰ ਜੇਲ੍ਹ ਚੋਂ ਬਾਹਰ ਨਹੀਂ ਆ ਸਕਦੇ। ਔਰ ਇਹ ਜਿਹੜੀ ਇਸ ਸਾਰੇ ਦੇ ਵਿੱਚ ਜਿਹੜੀ ਇੱਕ ਖਾਸ ਜਿਸ ਨੂੰ ਕਹੋ ਕਿ ਭਾਈ ਇੱਕ ਐਡੀਸ਼ਨਲ ਪਾਰਟ ਹੈ ਕਿ ਇਸ ਸਾਰੀ ਜਿਹੜੀ ਉਹਨਾਂ ਦੀ ਤਹਿਕੀਆਤ ਹੈ ਜਾਂ ਇਸ ਦੀ ਚਾਰਜ ਸ਼ੀਟ ਹੈ ਉਹਦੇ 'ਚ ਉਹਨਾਂ ਨੇ ਇਹ ਵੀ ਪ੍ਰੂਵ ਕੀਤਾ ਕਿ ਜੂਨ 2023 'ਚ ਜਿਹੜਾ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ ਉਹ ਲਾਰੈਂਸ ਬਿਸ਼ਨੋਈ ਗੈਂਗ ਦੇ ਆਰਡਰਸ ਥੱਲੇ ਹੋਇਆ। ਸੋ ਉਹਦੇ ਬਾਰੇ ਹੁਣ ਕੋਈ ਭੁਲੇਖਾ ਨਹੀਂ ਰਿਹਾ ਤੇ ਲਾਰੈਂਸ ਬਿਸ਼ਨੋਈ ਸਾਬਰਮਤੀ ਗੁਜਰਾਤ ਦੀ ਜੇਲ੍ਹ 'ਚ ਦਾ ਜਵਾਈ ਬਣ ਕੇ ਬੈਠਾ ਹੋਇਆ ਅਮਿਤ ਸ਼ਾਹ ਦਾ। ਔਰ ਇਹ ਅੱਜ ਜਦੋਂ ਉਹਨਾਂ ਨੇ ਸਵੇਰੇ ਹੀ ਚੁੱਕੇ ਸਾਰੇ ਐਨ ਥਾਂ ਥਾਈਂ, ਉਹਨਾਂ ਨੇ ਜਿਹੜਾ ਸਰੀ ਦੇ ਵਿੱਚ ਈਵਨ ਹੈਲੀਕਾਪਟਰ ਉੱਤੇ ਘੁੰਮ ਰਿਹਾ ਸੀ ਹੋਵਰਿੰਗ ਅਰਾਊਂਡ। ਔਰ ਜਿਹੜਾ ਉਹਨਾਂ ਨੇ ਇਹਦੇ 'ਚ ਇੱਕ ਹੋਰ ਜਿਹੜਾ ਸਰਪ੍ਰਾਈਜ਼ ਬਹੁਤ ਸਾਰੇ ਖਾਸ ਤੌਰ 'ਤੇ ਕੈਨੇਡਾ ਸਰੀ ਵਾਲੇ ਲੋਕਾਂ ਲਈ ਹੈ ਕਿ ਇੱਕ ਰਵਿੰਦਰ ਸਿੰਘ ਢੰਡਾ ਨਾਂ ਦਾ ਬੜਾ ਮਸ਼ਹੂਰ ਟਰਾਂਸਪੋਰਟਰ ਜਿਹੜਾ ਬੜਾ ਇੱਜ਼ਤਦਾਰ ਬਣ ਕੇ, ਔਰ ਜਿਹੜਾ ਇੱਕ ਰੈਡੀਕਲ ਦੇਸੀ ਰੇਡੀਓ ਪ੍ਰੋਗਰਾਮ ਹੈ, ਮੈਂ ਵੀ ਵੰਸ ਇਨ ਅ ਵਾਈਲ ਉਹਦੇ 'ਤੇ ਅੱਛੇ ਇੰਟਰਵਿਊ ਹੁੰਦੇ ਦੇਖਦੇ, ਉਹਨਾਂ ਦੇ ਕੋਈ ਕੁੜਮਾਚਾਰੀ 'ਚੋਂ ਹੈ ਬੰਦਾ। ਇਹ ਬਹੁਤ ਵੱਡਾ ਜਿਹੜਾ ਇਹ ਕਿੰਗ ਪਿਨ ਦੇ ਤੌਰ ਦੇ ਉੱਤੇ ਸਾਹਮਣੇ ਆਇਆ। ਹੁਣ ਇਹ ਹੁੰਦਾ ਵੀ ਜੇ ਉਹਨਾਂ ਨੂੰ ਤੁਸੀਂ ਸਫੈਦ ਪੋਸ਼ ਦੇਖਦੇ ਹੋ, ਹਾਲਾਂ
ਇਸ ਰਵਿੰਦਰ ਸਿੰਘ ਢੰਡਾ ਬਾਰੇ ਮੈਨੂੰ ਇੱਕ ਵਾਰੀ ਬਹੁਤ ਪਹਿਲਾਂ ਕਿਸੇ ਨੇ ਮੈਂਸ਼ਨ ਕੀਤਾ ਸੀ ਕਿ ਜਿਹੜਾ ਇੱਕ ਰਾਹ ਲਈ ਕੰਮ ਕਰਨ ਵਾਲਾ ਅਮਰਜੀਤ ਨਾਂ ਦਾ ਕਾਉਂਸਲਰ ਉੱਥੇ ਉਹਨਾਂ ਦੇ ਕਾਉਂਸਲੇਟ ਸੀ ਵੀ ਉਹਨਾਂ ਦੇ ਬਹੁਤ ਨੇੜੇ ਹੈ ਔਰ ਇਹਦਾ ਕਿਰਦਾਰ ਔਰ ਵੱਡੇ ਮਿਲੀਅਨਰ ਲੋਕ ਪੈਸਾ ਕਿੱਥੋਂ ਆਉਂਦਾ ਹੈ। ਸੋ ਇਹ ਜਿਹੜੀ ਸਾਰੀ ਫਾਈਨੈਂਸਿੰਗ ਕੰਟਰੋਲ ਜਿਹੜਾ ਹੈ ਉਹ ਉਹਦੇ ਕੋਲ ਸੀ ਔਰ ਉਹਨੂੰ ਉਹਨਾਂ ਨੇ ਜਿਹੜਾ ਹੈ ਉਹਦਾ ਨਿਕਨੇਮ ਜੌਨ ਵਿਕ ਵੀ ਹੈ, ਉਹ ਵੀ ਇਸ ਚਾਰਜ ਸ਼ੀਟ ਸ਼ਾਮਲ ਹੈ। ਔਰ ਇਹਦੇ 'ਚ ਜਿਹੜੀਆਂ ਜਨਤਕ ਕੀਤੀਆਂ ਗਈਆਂ ਚਾਰਜ ਸ਼ੀਟਾਂ ਨੇ ਉਹਨਾਂ ਅਨੁਸਾਰ ਕਿ ਵੀ ਇਹ ਜਿਹੜਾ ਇਹ ਰਵਿੰਦਰ ਸਿੰਘ ਢੰਡਾ ਤੇ ਅਮਰੀਕਾ, ਕੈਨੇਡਾ, ਮੈਕਸੀਕੋ ਵਿਚਕਾਰ ਵੱਡੀ ਮਾਤਰਾ 'ਚ ਜਿਹੜੀ ਇਹ ਨਸ਼ੀਲੇ ਚੀਜ਼ਾਂ ਦੀ ਇੰਟਰਨੈਸ਼ਨਲ ਤਸਕਰੀ ਚੱਲ ਰਹੀ ਸੀ ਉਸ ਦਾ ਬ੍ਰੋਕਰ ਸੀ ਇਹ ਬੰਦਾ। ਮਤਲਬ ਇਹ ਕਿੰਗ ਪਿਨ ਹੈ, ਜਦ ਟਰਾਂਸਪੋਰਟਰ ਹੈ, ਟਰੱਕਾਂ ਨਾਲ ਡਰੱਗ ਇੱਕ ਮੁਲਕ ਤੋਂ ਦੂਜੇ ਜਾ ਰਹੀ ਹੈ, ਵੈਪਨ ਜਾ ਰਹੇ ਨੇ। ਹੁਣ ਜੇ ਤੁਸੀਂ ਫਰੋਤੀਆਂ ਕਰਕੇ ਲੱਖਾਂ ਡਾਲਰ ਇਕੱਠੇ ਕਰ ਰਹੇ ਹੋ ਕਿਵੇਂ ਪਹੁੰਚਾ ਰਹੇ ਹੋ। ਔਰ ਇੱਕ ਇਹਦੇ ਨਾਲ ਇਨ ਐਡੀਸ਼ਨ ਪੰਜਾਬ ਪੁਲਿਸ ਦਾ ਇੱਕ ਪ੍ਰੋਮੀਨੈਂਟ ਅਧਿਕਾਰੀ ਜਿਹਦਾ ਨਾਂ ਵੀ ਉਹਨਾਂ ਨੇ ਦਿੱਤਾ ਹੈ ਉਹ ਵੀ ਇਹ ਸਾਰੇ ਦਾ ਹਿੱਸਾ ਸੀ ਕਿਉਂਕਿ ਜਿਹਦੇ ਤੋਂ ਫਰੌਤੀ ਲੈਣੀ ਹੈ ਉਹਨੂੰ ਪੰਜਾਬ ਦੇ ਵਿੱਚ ਉਹਦੇ ਰਿਸ਼ਤੇਦਾਰਾਂ ਨੂੰ, ਪੇਰੈਂਟਸ ਨੂੰ ਕਿਸੇ ਕਤਲ ਕੇਸ 'ਚ ਫਸਾ ਦਿਓ। ਹੁਣ ਉਹ ਪੁਲਿਸ ਵਾਲਾ ਜਿਹੜਾ ਉਹਨੇ ਕਤਲ ਚੁੱਕੇ ਹੋਏ ਨੇ ਘਰ ਵਾਲੇ ਦੂਜੇ, ਇੱਥੇ ਉਹਨਾਂ ਦੇ ਰਿਸ਼ਤੇਦਾਰ ਜਾਂ ਪੁੱਤਰ ਜਾਂ ਧੀਆਂ ਕੋਈ ਉਹਨਾਂ ਨੂੰ ਕਹੋ ਜੀ ਇੰਨਾ ਦਿਓ ਨਹੀਂ ਤਾਂ ਇਹ ਜਿਹੜਾ ਅਸੀਂ ਅੱਗੋਂ ਕਾਰਵਾਈ ਕਰਾਂਗੇ। ਸੋ ਇਹ ਵੀ ਇਸ ਨੇ ਇਨਕਸ਼ਾਫ ਕੀਤਾ ਕਿ ਭਾਈ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਇਹ ਦਾਅਵਾ ਕੀਤਾ ਇਹਨਾਂ ਚਾਰਜ ਸ਼ੀਟਾਂ ਕਿ ਭਾਰਤੀ ਜੇਲ੍ਹਾਂ 'ਚ ਬੰਦ ਗੈਂਗ ਸਰਗੜੇ ਵਿਦੇਸ਼ਾਂ ਵਿੱਚ ਮੌਜੂਦ ਆਪਣੇ ਸਾਥੀਆਂ ਨਾਲ ਮਿਲ ਕੇ ਹਿੰਸਕ ਸਾਜ਼ਿਸ਼ਾਂ ਨੂੰ ਅੰਜਾਮ ਦਿੰਦੇ ਹਨ ਤੇ ਵੱਡੇ ਪੱਧਰ ਤੇ ਤਸਕਰੀ ਨੈਟਵਰਕ ਚਲਾਉਂਦੇ ਹਨ, ਸਮਗਲਿੰਗ। ਔਰ ਇਸ ਦੇ ਮੁਤਾਬਕ ਜਿਹੜਾ ਹੁਣ ਲਾਰੈਂਸ ਬਿਸ਼ਨੋਈ ਦੀ 33 ਸਾਲ ਦੀ ਉਮਰ ਹੈ ਔਰ ਇਹਦੇ 'ਚ ਇਲਜ਼ਾਮ ਜਿਹੜਾ ਚਾਰਜ ਸ਼ੀਟ ਹੈ ਇਹਦੇ 'ਚ ਆਇਆ ਕਿ ਭਾਰਤ ਦੀ ਜੇਲ੍ਹ 'ਚ ਬੰਦ ਹੋਣ ਦੇ ਬਾਵਜੂਦ ਗੈਰ ਕਾਨੂੰਨੀ ਤਰੀਕੇ ਨਾਲ ਅੰਦਰ ਪਹੁੰਚਾਏ ਗਏ ਮੋਬਾਈਲ ਫੋਨਾਂ ਰਾਹੀਂ ਆਪਣੇ ਇੰਟਰਨੈਸ਼ਨਲ ਗਰੋਹ ਨੂੰ ਉਹ ਚਲਾ ਰਿਹਾ ਕਿ ਅੰਦਰ ਬੈਠਾ ਹੈ ਪਰ ਉਹਦੀ ਐਕਸੈਸ ਹੈ, ਉਹ ਹੁਕਮ ਦੇ ਰਿਹਾ ਆਪਣੇ ਕਮਾਂਡਰ ਨੂੰ, ਅੱਗੋਂ ਉਹਨਾਂ ਦੇ ਰੱਖੇ ਪੂਰੀ ਫੌਜ ਭਰਤੀ ਕੀਤੀ ਹੋਈ ਹੈ ਇਸ ਕਿਸਮ ਦੀ। ਫਿਰ ਇਹ ਵੀ ਹੈ ਕਿ ਭਾਈ ਇਹ ਜਿਹੜਾ ਨਾਰਥ ਅਮਰੀਕਾ ਦੇ ਵਿੱਚ ਜਿਹੜਾ ਗੋਲਡੀ ਬਰਾੜ ਹੈ, ਜਿਹੜਾ ਲਾਰੈਂਸ ਬਿਸ਼ਨੋਈ ਹੈ, ਉਹਦਾ ਜਿਹੜਾ ਅੱਗੋਂ ਕਮਾਂਡਰ ਹੈ ਇਹ ਸਤਿੰਦਰਜੀਤ ਸਿੰਘ ਦਾ ਨਾਂ ਹੈ, ਇਹਨੂੰ ਗੋਲਡੀ ਬਰਾੜ ਕਹਿੰਦੇ ਨੇ। ਔਰ ਉਹਨਾਂ ਨੇ ਹੀ ਮਿਲ ਕੇ ਇਹ ਚਾਰਜ ਸ਼ੀਟ ਕਿਹਾ ਕਿ 18 ਜੂਨ 2023 ਨੂੰ ਜਿਹੜਾ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋਇਆ ਗੋਲਡੀ ਬਰਾੜ ਨੇ ਲਾਰੈਂਸ ਬਿਸ਼ਨੋਈ ਦੇ ਹੁਕਮਾਂ ਦੇ ਤਹਿਤ ਕੀਤਾ। ਅੱਛਾ। ਫਿਰ ਉਹਨਾਂ ਨੇ ਕਿਹਾ ਵੀ ਜਿੱਥੇ ਇਹ ਹਾਈ ਪ੍ਰੋਫਾਈਲ ਘਟਨਾਵਾਂ ਕਰਕੇ ਇਹ ਬਿਸ਼ਨੋਈ ਗੈਂਗ ਜਿਹੜੀ ਹੈ ਉਹ ਚਰਚਾ 'ਚ ਹੈ, ਪਰ ਇੱਕ ਜਿਹੜਾ ਹੋਰ ਗੈਂਗ ਜੱਗੂ ਭਗਵਾਨਪੁਰੀ ਆ ਜਿਹੜਾ ਪਹਿਲਾਂ ਇਹਦਾ ਹੀ ਹਿੱਸਾ ਸੀ ਲਾਰੈਂਸ ਬਿਸ਼ਨੋਈ ਦਾ, ਉਹਨੇ ਆਪਣੇ ਲੈਵਲ ਦੀ ਇੱਕ ਵੱਡੀ ਗੈਂਗ ਜਿਹੜੀ ਆ ਉਸ ਦੀ ਉਹ ਕਮਾਂਡ ਕਰ ਰਿਹਾ। ਔਰ ਉਹਨਾਂ ਨੇ ਭ੍ਰਿਸ਼ਟਾਚਾਰ ਦਾ ਸਹਾਰਾ ਲੈ ਕੇ ਉਹ ਕਤਲਾਂ ਲਈ ਸਪਾਰੀ ਲੈਂਦੇ ਨੇ, ਹਥਿਆਰਾਂ ਦੀ ਤਸਕਰੀ ਕਰਦੇ ਨੇ ਤੇ ਪੈਸਾ ਵਸੂਲੀ ਦੇ ਜਾਲ ਵਿਛਾਏ ਹੋਏ ਨੇ। ਔਰ ਇਹਨਾਂ ਦੇ ਨਾਲ ਭਾਰਤੀ ਪੁਲਿਸ ਅਧਿਕਾਰੀ ਜਿਹੜੇ ਸਰਵਿੰਗ ਨੇ ਉੱਥੇ ਉਹਨਾਂ ਦੀ ਮਿਲੀ ਭੁਗਤ ਹੈ। ਹੁਣ ਇਹ ਜਦੋਂ ਤੁਸੀਂ ਚੇਨ ਆਫ ਕਮਾਂਡ ਦੇਖੋ, ਜਦੋਂ ਅਸੀਂ ਇਹ ਕਿਹਾ ਕਿ ਭਾਈ ਡਾਇਸਪੋਰਾ ਸਿੱਖ ਇਹੀ ਮੰਗ ਕਰਨ ਕਿ ਭਾਈ ਇਹ ਠੀਕ ਹੈ ਇਹ ਕੋਈ ਸਟਰੀਟ ਪੈਡਲਰ ਹੈ, ਕੋਈ ਅਦਰਵਾਈਜ਼ ਜਿਹੜੇ ਉਹ ਹਾਇਰ ਕੀਤੇ ਹੋਏ ਨੇ ਜਾਂ ਦੂਜੇ, ਪਰ ਅਸਲ ਤਾਂ ਇਹਨਾਂ ਦੇ ਜਿਹੜੇ ਸਰਗਣੇ ਨੇ ਜਾਂ ਇਹਨਾਂ ਦੇ ਪਿਓ ਨੇ ਅਮਿਤ ਸ਼ਾਹ ਤੇ ਅਜੀਤ ਡੋਵਲ ਹੈ। ਅੱਛਾ। ਵੀ ਇਹਨਾਂ ਨੂੰ ਐਕਸਟ੍ਰਾਡਾਈਟ ਕਰੋ, ਇਹਨਾਂ ਨੂੰ ਲਿਆਓ ਅਮਰੀਕਾ, ਜਿਨ੍ਹਾਂ ਦੇ ਗਲ 'ਚ ਸੰਗਲ ਪਾ ਕੇ ਇਹਨਾਂ ਨੂੰ ਘੜੀਸ ਕੇ ਔਰ ਇਹਨਾਂ ਨੂੰ ਜਿਹੜਾ ਅਕਾਊਂਟੇਬਲ ਬਣਾਇਆ ਜਾਏ। ਬਿਲਕੁਲ। ਔਰ ਇਹ ਜਿਹੜਾ ਫਿਰ ਇਸ 'ਚੋਂ ਇਹ ਵੀ ਆਇਆ ਕਿ ਭਾਈ ਇਸ ਦੇ ਵਿੱਚ ਨਸ਼ਿਆਂ ਦੀ ਤਸਕਰੀ ਵੱਡਾ ਉਹਨਾਂ ਦਾ ਸਰੋਤ ਹੈ। ਔਰ ਇਹ ਜਿਹੜਾ ਰਵਿੰਦਰ ਸਿੰਘ ਢੱਡਾ ਉਰਫ ਜੌਨ ਵਿਕ, ਇਹਦੀ ਭੂਮਿਕਾ ਅਮਰੀਕਾ, ਕੈਨੇਡਾ ਤੇ ਮੈਕਸੀਕੋ ਵਿਚਕਾਰ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਦੀ ਢੁਆਈ ਦਾ ਪ੍ਰਬੰਧ ਕਰਨ ਵਾਲੀ ਸੀ ਬ੍ਰੋਕਰ ਵਜੋਂ। 22 ਲੋਕਾਂ ਨੂੰ ਅੱਜ ਗ੍ਰਿਫਤਾਰ ਕੀਤਾ ਹੈ ਏਜੰਸੀਆਂ ਨੇ। ਔਰ 7 ਗ੍ਰਿਫਤਾਰੀਆਂ ਜਿਹੜੀਆਂ ਨੇ ਉਹ ਸਾਊਥ ਕੈਲੀਫੋਰਨੀਆ, LA ਔਰ ਦੂਸਰੇ ਏਰੀਆ 'ਚ ਹੋਈਆਂ ਨੇ। ਹੁਣ ਮੈਂ ਘੜੀ ਵੱਲ ਦੇਖ ਰਿਹਾ, ਆਲਮੋਸਟ ਅੱਜ ਕੋਈ ਸੈਗਮੈਂਟ ਪੂਰਾ ਟਾਈਮ ਲੈ ਰਿਹਾ, ਲੇਕਿਨ ਜਿਹੜਾ ਇਹਨਾਂ ਦੀ ਪ੍ਰੈਸ ਰਿਲੀਜ਼ ਹੈ ਉਹਦੇ 'ਚ ਉਹਨਾਂ ਨੇ ਬੜਾ ਇੰਟਰਨੈਸ਼ਨਲ ਕ੍ਰੈਕਡਾਊਨ ਔਨ ਇੰਡੀਆ ਬੇਸਡ ਆਰਗੇਨਾਈਜ਼ਡ ਕ੍ਰਾਈਮ ਗੈਂਗਸ ਰਿਜ਼ਲਟਸ ਇਨ 24 ਅਰੈਸਟਸ ਇਨ US, ਕੈਨੇਡਾ ਐਂਡ ਯੂਰਪ। ਇਹ ਜਿਹੜੀ ਇਹਨਾਂ ਦੀ ਇਹ ਗੈਂਗਸ ਨੇ ਇਹ ਇਕੱਲੀਆਂ ਅਮਰੀਕਾ ਜਾਂ ਕੈਨੇਡਾ 'ਚ ਨਹੀਂ, ਇਹਦੇ 'ਚ ਤਿੰਨੋਂ ਕੰਟੀਨੈਂਟ ਆ ਗਏ, ਯੂਰਪ ਵੀ ਆ ਗਿਆ ਔਰ ਜ਼ਾਹਰ ਹੈ ਕਿ US, ਕੈਨੇਡਾ।
ਔਰ ਇਹਨਾਂ ਦੇ ਜੇ ਤੁਸੀਂ ਸਬ ਹੈਡਿੰਗ ਦੇਖਦੇ ਹੋ ਔਰ ਇਸ ਨੂੰ US ਅਟਾਰਨੀ ਆਫਿਸ ਸੈਂਟਰਲ ਡਿਸਟ੍ਰਿਕਟ ਆਫ ਕੈਲੀਫੋਰਨੀਆ ਨੇ ਰਿਲੀਜ਼ ਕੀਤਾ ਹੈ। ਅਸੈਸੀਨੇਸ਼ਨ ਆਫ ਪੋਲੀਟੀਕਲ ਫਿਗਰਸ ਇਨ ਕੈਨੇਡਾ ਅਮੰਗ ਕ੍ਰਾਈਮਸ ਅਲੈਜਡ, ਜਿਹੜੇ ਕ੍ਰਾਈਮ ਕੀਤੇ ਨੇ ਉਹਨਾਂ ਜਿਵੇਂ ਨਿੱਜਰ ਦੀ ਜਿਹੜੀ ਹੈ ਉਹ ਮਰਡਰ ਦੀ ਕਹਾਣੀ, ਔਰ ਫਿਰ ਜਿਹੜੀਆਂ ਇਹ ਅਰੈਸਟ ਹੋਈਆਂ ਨੇ 37 ਉਹਨਾਂ 'ਚ 2 ਜਿਹੜੇ ਨੇ ਉਹ ਰਨ ਕਰ ਰਹੇ ਨੇ ਗਲੋਬਲ ਨੈਟਵਰਕ, ਜਿਵੇਂ ਜੱਗੂ ਭਗਵਾਨਪੁਰੀਆ ਔਰ ਲਾਰੈਂਸ ਬਿਸ਼ਨੋਈ, ਉਹ ਆਲਰੇਡੀ ਉੱਥੇ ਪ੍ਰਿਜ਼ਨ 'ਚ ਨੇ, ਉੱਥੋਂ ਉਹਦੀ ਐਕਸਟ੍ਰੈਡੀਸ਼ਨ ਵੀ ਅਮਰੀਕਾ ਨੇ ਮੰਗੀ ਹੈ। ਔਰ ਅਮਰੀਕਾ ਦੇ ਵਿੱਚ 11 ਫੜੇ ਗਏ ਨੇ ਕੈਲੀਫੋਰਨੀਆ ਦੇ ਵਿੱਚ ਅੱਜ, ਇੱਕ ਇੰਡੀਆਨਾ ਦੇ ਵਿੱਚ ਤੇ ਇੱਕ ਜਾਰਜੀਆ ਦੇ ਵਿੱਚ, ਔਰ ਇਸੇ ਤਰ੍ਹਾਂ 3 ਜਿਹੜੇ ਨੇ ਕੈਨੇਡਾ ਦੇ ਵਿੱਚ ਫੜੇ ਗਏ, ਇੱਕ ਸਪੇਨ ਦੇ ਵਿੱਚ ਅਰੈਸਟ ਹੋਇਆ ਯੂਰਪ ਦੇ ਵਿੱਚ, ਔਰ ਇਹ ਜਿਹੜੇ 7 ਡਿਫੈਂਡੈਂਟਸ ਪਹਿਲਾਂ ਹੀ ਅਮਰੀਕਾ ਦੀ ਕਸਟਡੀ ਦੇ ਵਿੱਚ ਨੇ, ਔਰ ਇਹ ਜਿਹੜੇ ਨੇ 10 ਨੂੰ ਜਿਹੜਾ ਉਹਨਾਂ ਨੇ ਭਗੌੜੇ ਕਰਾਰ ਦਿੱਤਾ ਹੈ, ਜਿਨ੍ਹਾਂ 'ਚ 7 ਅਮਰੀਕਾ ਦੇ ਵਿੱਚ, 2 ਭਾਰਤ ਦੇ ਵਿੱਚ ਤੇ ਇੱਕ ਯੂਰਪ ਦੇ ਵਿੱਚ। ਔਰ ਇਹ ਜਦੋਂ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਹੈ ਇਸ ਦੌਰਾਨ ਉਹਨਾਂ ਨੇ 1000 ਕਿਲੋ ਕੋਕੇਨ ਬਰਾਮਦ ਕੀਤੀ ਹੈ, 1 ਕਿਲੋਗ੍ਰਾਮ ਹੈਰੋਇਨ, $40,000 ਇੱਕ ਥਾਂ ਤੇ ਕਈ ਦਰਜਨਾਂ ਹਥਿਆਰ, AK-47 ਮਸ਼ੀਨ ਗਨਾਂ ਇਹ ਉਹ, ਔਰ ਕਿੰਨੇ ਸਰਚ ਵਾਰੰਟ ਔਰ ਦੂਸਰੇ ਹੋਏ। ਔਰ ਇਹਦੇ 'ਚ ਉਹਨਾਂ ਨੇ ਕਿਹਾ ਜਿਹੜੇ ਯੂਨਾਈਟਿਡ ਸਟੇਟਸ ਦੇ ਅਟਾਰਨੀ ਨੇ ਬਿਲ ਐਸਲ ਕਿ ਅਸੀਂ US ਕੈਨੇਡਾ ਯੂਰਪ ਤੇ ਏਸ਼ੀਆ ਇਹਨਾਂ ਦੀਆਂ ਏਜੰਸੀਆਂ ਦੇ ਨਾਲ ਸਾਂਝੇ ਤੌਰ ਦੇ ਉੱਤੇ ਇਹ ਇਨਵੈਸਟੀਗੇਸ਼ਨ ਕੀਤੀ ਹੈ, ਔਰ ਇਹ ਉਹਨਾਂ ਨੇ ਕਿਹਾ ਵੀ ਇਹ ਟਰਾਂਸਨੈਸ਼ਨਲ ਆਰਗੇਨਾਈਜੇਸ਼ਨ ਜਿਹੜੀਆਂ ਨੇ ਇਹਨਾਂ ਨੇ ਕਿਵੇਂ ਟੱਬਰ ਤਬਾਹ ਕੀਤੇ ਨੇ, exploited communities, stolen lives through ruthless acts of violence in the US, ਇਹ ਔਰ ਉਹਨਾਂ ਨੇ ਇਹਨਾਂ ਲੋਕਾਂ ਨੂੰ ਹਰਾਸ ਕੀਤਾ ਹੈ ਕਿ ਬਈ ਇਸ ਲੈਵਲ ਦਾ ਆਪਰੇਸ਼ਨ ਉਹਨਾਂ ਨੇ ਕਿਹਾ ਵੀ ਪਹਿਲੀ ਵਾਰ ਹੈ, ਔਰ ਕਿਉਂਕਿ LA ਪੁਲਿਸ ਡਿਪਾਰਟਮੈਂਟ ਨੇ ਇਸ ਨੂੰ ਲੀਡ ਕੀਤਾ, ਬਹੁਤ ਸਾਰੀ ਸਾਊਦਰਨ ਕੈਲੀਫੋਰਨੀਆ ਨਾਲ ਜੁੜਿਆ ਹੋਇਆ ਹੈ, ਔਰ ਜਿਵੇਂ ਮੈਂ ਕੈਨੇਡਾ ਦੀਆਂ ਏਜੰਸੀਆਂ ਦਾ ਜ਼ਿਕਰ ਵੀ ਕੀਤਾ, ਔਰ ਉਹਨਾਂ ਨੇ ਅੱਗੇ ਇਹ ਪੂਰੀ ਆਲਮੋਸਟ ਲੰਬੀ ਚੌੜੀ ਪ੍ਰੈਸ ਸਟੇਟਮੈਂਟ ਹੈ, ਔਰ ਉਹਨਾਂ ਨੇ ਕਿਹਾ ਵੀ ਇਕੱਲਾ ਇਹੀ ਨਹੀਂ ਕਿ ਵੀ ਉੱਥੇ ਬੈਠੇ ਲਾਰੈਂਸ ਬਿਸ਼ਨੋਈ ਜਾਂ ਜੱਗੂ ਭਗਵਾਨਪੁਰੀ ਹੈ, ਉਹਨਾਂ ਨੇ ਬਾਹਰ ਜਿਸ ਲੈਵਲ ਦੇ ਉੱਤੇ ਆਪਣਾ ਨੈਟਵਰਕ ਬਣਾਇਆ ਹੋਇਆ ਉਸ ਦੇ ਵਿੱਚ ਉਹਨਾਂ ਨੇ ਵੱਡੀ ਭਰਤੀ ਕੀਤੀ ਹੋਈ ਹੈ, ਔਰ ਉਹਨਾਂ ਦੇ ਫਿਰ ਨਾਂ ਵੀ ਨੇ ਕਿ ਇਹਨਾਂ 'ਚ ਇੱਕ ਰੋਹਿਤ ਗੋਦਰਾ, ਇਹ 37 ਸਾਲਾਂ ਦਾ ਰਾਜਸਥਾਨ ਦਾ ਰਹਿਣ ਵਾਲਾ ਹੈ ਤੇ ਯੂਰਪ ਦਾ ਲੀਡਰ ਹੈ। ਇਸੇ ਤਰ੍ਹਾਂ ਸੁਖਰਾਜ ਸਿੰਘ ਕੰਗ, ਇਹ ਜਿਹੜਾ ਇਹ ਵੀ ਉਹਨਾਂ ਦਾ ਅੱਗੋਂ ਸਰਗਣਾ ਹੈ, ਔਰ ਇਹ ਜਿਹੜੇ ਨੇ ਉਹਨਾਂ ਨੇ ਬਿਸ਼ਨੋਈ ਔਰ ਇਹ ਸਾਰੇ ਉਹਨਾਂ ਦੇ ਅੱਗੋਂ ਸਬ ਲੀਡਰ ਨੇ। ਫਿਰ ਨਿੱਜਰ ਦੇ ਕਤਲ ਬਾਰੇ ਹੁਣ ਅਸੀਂ ਹੋਰ ਵੀ ਦੇਖਾਂਗੇ ਕਿ ਕੀ ਸਬੂਤ ਆਉਂਦੇ ਨੇ ਕਿਵੇਂ, ਔਰ ਇਹ ਸਾਰੇ ਦੇ ਵਿੱਚ ਉਹਨਾਂ ਨੇ ਜਦੋਂ ਕਿਉਂਕਿ ਲਾਰੈਂਸ ਬਿਸ਼ਨੋਈ ਦਾ ਤਾਂ ਪਹਿਲਾਂ ਹੀ ਜ਼ਿਕਰ ਹੁੰਦਾ ਵੀ ਉਹ ਕਿਵੇਂ ਹੈ, ਲੇਕਿਨ ਇਹ ਆਇਆ ਕਿ ਭਗਵਾਨਪੁਰੀਆ ਜਿਹੜਾ ਹੈ ਇਹ ਵੀ 38 ਸਾਲਾਂ ਦਾ ਹੈ, ਪੰਜਾਬ ਦੇ ਵਿੱਚ ਜੇਲ੍ਹ ਦੇ ਵਿੱਚ ਹੈ, ਪਰ ਇਸ ਨੇ ਜਿਹੜਾ ਭਗਵਾਨਪੁਰੀਆ ਗੈਂਗ ਆਪਰੇਟਸ ਐਜ਼ ਏ ਟ੍ਰਾਂਸਨੈਸ਼ਨਲ ਕ੍ਰਿਮੀਨਲ ਸਿੰਡੀਕੇਟ ਹੈਡਕੁਆਰਟਰਸ ਇਨ ਇੰਡੀਆ with members across United States, Canada, United Kingdom, Europe, Australia and New Zealand. This group includes more than 1,000 members and associates worldwide and more than 100 members and associated in the United States. 1000 ਗੈਂਗਸਟਰ ਇਸ ਜੱਗੂ ਭਗਵਾਨਪੁਰੀਆ ਦੇ ਥੱਲੇ ਦੁਨੀਆ 'ਚ 100 ਕੱਲਾ ਯੂਨਾਈਟਿਡ ਸਟੇਟਸ ਦੇ ਵਿੱਚ ਕੰਮ ਕਰਦਾ। ਸੋ ਇਹ ਸਾਰੇ ਕੋਈ ਆਪਣੇ ਲੈਵਲ ਤੇ ਕਰਨ ਵਾਲੇ ਉੱਥੇ ਇਲ ਦਾ ਨਾ ਕੋਕੋ ਨਹੀਂ ਬਹੁਤਿਆਂ ਨੂੰ ਪਤਾ, ਕੋਈ 10ਵੀਂ ਪਾਸ ਹੋਣਾ, ਕੋਈ 12ਵੀਂ ਪਾਸ ਹੋਣਾ, ਲੇਕਿਨ ਇਹ ਜਦੋਂ ਏਜੰਸੀਆਂ ਪੂਰਾ ਨੈਟਵਰਕ ਖੜੀਆਂ ਕਰਦੀਆਂ ਨੇ ਔਰ ਇਹਨਾਂ ਸਾਰਿਆਂ ਦੀ ਹਰਾਸਮੈਂਟ ਦਾ ਸ਼ਿਕਾਰ ਸਿੱਖ ਹੋਏ, ਜਿਵੇਂ ਮੈਂ ਕਿਹਾ ਵੀ ਗੁਜਰਾਤੀ ਨੇ, ਤਾਮਿਲ ਨੇ, ਤੇਲਗੂ ਨੇ, ਸਿੰਧੀ ਨੇ, ਇਹ ਬਾਹਰ ਦੇ ਸਿੱਖਾਂ ਨੂੰ ਔਰ ਖਾਸ ਤੌਰ ਤੇ ਖਾਲਿਸਤਾਨ ਦੀ ਮੂਵਮੈਂਟ ਨੂੰ ਡਿਸਟਰੋਏ ਕਰਨ ਦੇ ਲਈ ਉਹਨਾਂ ਦਾ ਪਾਰਟ ਹੈ। ਫਿਰ ਉਹਨਾਂ ਨੇ ਇਹ ਵੀ ਦਿੱਤਾ ਕਿ ਭਾਈ ਕਿਵੇਂ ਇਹਨਾਂ ਦਾ ਜਿਹੜਾ ਤਰੀਕਾ ਹੈ ਵਾਰਦਾਤ ਹੈ, ਜਿਵੇਂ ਉਹਨਾਂ ਨੇ ਇੱਕ ਇੰਡਾਇਕਟਮੈਂਟ ਅਪ੍ਰੈਲ 2026 'ਚ ਗੁਰਲਾਲ ਸਿੰਘ ਹੈ 22 ਸਾਲਾ ਸਟਾਕਟਨ ਦਾ, ਇਹ ਭਗਵਾਨਪੁਰੀਆ ਸਿੰਡੀਕੇਟ ਦਾ ਮੈਂਬਰ ਹੈ, ਔਰ ਉਹਨੇ ਇਹ ਕੀਤਾ ਕਿ ਵੀ ਇਹ ਜਿਹੜਾ ਕਿਸੇ ਨੂੰ ਰਿਸ਼ਤੇਦਾਰ ਵਿਕਟਮ ਹੈ ਜਿਹੜਾ ਉਹਦੀ ਭੈਣ ਨੂੰ ਉਹਦੇ 'ਚ ਫਸਾਤਾ ਕਿ ਜੀ ਇਹਨਾਂ ਨੇ ਕਤਲ ਕੀਤਾ, BS ਨਾਂ ਦਿੱਤਾ ਹੋਇਆ, ਉਹਦਾ ਆਇਡੈਂਟੀਟੀ ਨਹੀਂ ਉਹਨੇ ਦੱਸੀ। ਫਿਰ ਉਹਨਾਂ ਨੇ ਇੰਡੀਆ ਦੇ ਵਿੱਚ ਪੁਲਿਸ ਨਾਲ ਮਿਲ ਕੇ ਉਹਦੇ ਫਾਦਰ ਔਰ ਦੂਸਰਿਆਂ ਨੂੰ ਕੇਸ ਫਸਾਇਆ, ਔਰ ਇੱਧਰ ਉਹਨਾਂ ਨੇ ਜਿਹੜਾ ਉਹਨਾਂ ਦੇ ਰਿਸ਼ਤੇਦਾਰ ਤੋਂ ਫਰੌਤੀ ਲਈ 5 ਲੱਖ ਦੀ ਕਿ ਵੀ ਜਿਹੜੀ ਹੈ ਡਾਲਰ ਦੀ ਕਿ ਭਾਈ ਅਸੀਂ ਕੇਸ ਤੋਂ ਤੁਹਾਨੂੰ ਬਰੀ ਕਰਾਵਾਂਗੇ। ਫਿਰ ਉਹਨਾਂ ਨੇ ਇਸੇ ਤਰ੍ਹਾਂ
ਗੁਰਿੰਦਰ ਦਿਓ ਦਾ ਇੱਕ ਕੇਸ ਦਿੱਤਾ ਹੈ ਔਰ ਇਹ ਫਿਰ ਮੈਂ ਜਿਵੇਂ ਦੱਸਿਆ ਵੀ ਰਵਿੰਦਰ ਸਿੰਘ ਢਾਂਡਾ ਉਹ ਕਿੰਗ ਪਿਨ ਹੈ ਕਿ ਭਾਈ ਇਹਨੂੰ ਕਿਵੇਂ ਔਰ ਉਹਦੇ 'ਚ ਕਿਹੜੇ ਕਿਹੜੇ ਬੰਦੇ ਨੇ ਪੂਰੀ ਡਿਟੇਲ ਹੈ ਜਿਹੜੇ ਇੰਟਰਸਟਿਡ ਹੋਣ ਉਹ ਇਹ ਸਾਰਿਆਂ ਨੂੰ ਦੇਖ ਸਕਦੇ ਨੇ ਔਰ ਇਨਵੈਸਟੀਗੇਟਿਵ ਏਜੰਸੀਜ਼ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਵੀ ਘੱਟੋ ਘੱਟ ਉਹਨਾਂ ਨੇ ਅਨਅਰਥ ਕੀਤਾ ਸੱਚਾਈ ਨੂੰ ਲੇਕਿਨ ਇਹ ਕਾਫੀ ਨਹੀਂ ਹੈ ਅਸੀਂ ਸਮਝਦੇ ਹਾਂ ਵੀ ਇਹਨਾਂ 'ਚ ਜਿਹੜਾ ਇਹ ਤਾਂ ਆਲਰੇਡੀ ਜਿਹਨੂੰ ਕਹਿੰਦੇ ਨੇ ਕਿ ਹਾਇਰਡ ਗੁੰਡੇ ਨੇ ਅਸਲੀ ਇਹਨਾਂ ਦੇ ਸਰਗਣੇ ਜਿਹੜੇ ਨੇ ਉਹ ਅਜੀਤ ਡੋਵਲ ਔਰ ਅਮਿਤ ਸ਼ਾਹ ਜਿਹਦੀ ਕਮਾਂਡ ਥੱਲੇ ਸਭ ਹੋ ਰਿਹਾ ਔਰ ਅਸੀਂ ਸਮਝਦੇ ਹਾਂ ਵੀ ਇਹ ਸੱਚਾਈ ਨੂੰ ਸਾਹਮਣੇ ਲਿਆਉਣਾ ਇੰਨੀ ਕੰਸਿਸਟੈਂਟਲੀ ਇਹਦੇ ਬਾਵਜੂਦ ਕਿ ਕਿੰਨਾ ਪ੍ਰੈਸ਼ਰ ਡਿਪਲੋਮੇਸੀ ਇੰਡੀਆ ਦਾ ਵਪਾਰਕ ਹਿੱਤ ਇਹ ਅਸੀਂ ਸਮਝਦੇ ਹਾਂ ਵੀ ਇਹਨਾਂ ਮੁਲਕਾਂ 'ਚ ਹੀ ਹੋ ਸਕਦਾ ਹੈ ਪਰ ਇਹ ਟਿਪ ਆਫ ਐਨ ਆਈਸਬਰਗ ਹੈ ਹਕੀਕਤ ਦੇ ਵਿੱਚ ਇਸ ਦੇ ਪਿੱਛੇ ਅਜੇ ਬਹੁਤ ਕੁਝ ਐਸਾ ਜਿਹੜਾ ਸਾਹਮਣੇ ਆਉਣ ਵਾਲਾ ਹੈ ਬਿਲਕੁਲ ਅਰਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਵਾਤ ਲੈਣ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਤੇ ਬੇਨਤੀ ਕਰਦੀ ਵਿਊਅਰਸ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ ਇਸ ਵਕਤ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ